ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 29 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ Facebook YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਭਾਜਪਾ ਦੇ ਮਿਸ਼ਨ 2024 ਤੋਂ। ਮਿਸ਼ਨ ਤਾਂ ਇਉਂ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਜਿੰਨੀ ਕੁ ਮਿਹਨਤ ਕਰਦੇ ਆ ਵੀ ਇਹ ਰੁਕਿਆ ਹੀ ਨਹੀਂ, ਇਹ ਤਾਂ ਚੱਲ ਹੀ ਰਿਹਾ ਲਗਾਤਾਰ। ਇਹਨਾਂ ਨੇ ਜੋ ਸਟ੍ਰੈਟਜੀ ਬਣਾਈ ਹੈ ਪੂਰੇ ਇੰਡੀਆ ਨੂੰ ਲੈ ਕੇ, ਇੱਕ ਤਾਂ ਉਹਦੇ ਬਾਬਤ ਜ਼ਰੂਰ ਦੱਸਿਓ। ਦੂਜੀ ਗੱਲ ਇਹ ਸੁਣਨ ਦੇ ਵਿੱਚ ਆ ਰਹੀ ਹੈ ਵੀ ਪੰਜਾਬ ਦੇ ਲਈ ਕੋਈ ਵੱਖਰੀ ਇਹਨਾਂ ਨੇ ਸਕੀਮ ਘੜੀ ਹੈ। ਪ੍ਰਵੀਨ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਸਾਰੀਆਂ ਜਿੱਤਣ ਲਈ ਹੀ ਲੜਦੀਆਂ ਨੇ। ਜੀ। ਔਰ ਜਿੱਤੀ ਹੋਈ ਧਿਰ ਕੋਲ ਦੋਹਰੀ ਤਾਕਤ ਹੁੰਦੀ ਹੈ। ਪਾਰਟੀ ਦੇ ਨਾਲ ਸੱਤਾ ਦੀ ਤਾਕਤ, ਪੈਸੇ ਦੀ ਤਾਕਤ, ਮਸ਼ੀਨਰੀ ਤਾਕਤ, ਅਫਸਰਸ਼ਾਹੀ ਤਾਕਤ ਉਹ ਆ ਜਾਂਦੀ ਹੈ। ਇਸ ਲਈ ਉਹ ਦਵੱਲੇ ਹੋ ਕੇ ਲੜਦੀ ਹੈ। ਔਰ ਭਾਰਤੀ ਜਨਤਾ ਪਾਰਟੀ ਤਾਂ ਇਸ ਗੱਲ ਦੇ ਵਿੱਚ ਮਾਹਰ ਹੈ ਕਿ ਉਹ ਕਦੇ ਵੀ ਸਰਕਾਰ ਵਜੋਂ ਤਾਂ ਵਿਚਰਦੀ ਨਹੀਂ, ਉਹ ਪ੍ਰਚਾਰ ਵਜੋਂ ਹੀ ਵਿਚਰਦੀ ਹੈ। ਸੋ ਇਸ ਲਈ ਉਹਦਾ ਪ੍ਰਚਾਰ ਹਮੇਸ਼ਾ, ਜਿਵੇਂ ਤੁਸੀਂ ਕਿਹਾ, ਬਿਲਕੁਲ ਜਾਰੀ ਰਹਿੰਦਾ। ਪਰ ਬਕਾਇਦਾ 2024 ਦੇ ਲਈ ਜਿਸ ਤਰ੍ਹਾਂ ਵਿਰੋਧੀ ਧਿਰਾਂ ਇਕਜੁੱਟ ਹੁੰਦੀਆਂ ਨਜ਼ਰ ਆ ਰਹੀਆਂ ਨੇ, ਜਿਸ ਤਰ੍ਹਾਂ ਪਿਛਲੀ ਬੈਠਕ ਦੇ ਵਿੱਚ ਇੱਕ ਸੁਰ 'ਚ ਤੈਅ ਕਰਦੀਆਂ ਨਜ਼ਰ ਆਈਆਂ ਕਿ ਇੱਕੋ ਸਾਂਝਾ ਉਮੀਦਵਾਰ ਉਤਾਰਾਂਗੇ, ਔਰ ਅਗਲੀ ਬੈਠਕ ਐਲਾਨਤੀ ਸੀ ਕਿ ਅਸੀਂ ਸ਼ਿਮਲੇ ਕਰਨੀ ਆ। ਸੋ ਹੁਣ ਉਹ ਸ਼ਿਮਲੇ ਵਾਲੀ ਬੈਠਕ ਬੰਗਲੁਰੂ ਹੋਣ ਜਾ ਰਹੀ ਆ। ਇਹਦਾ ਮਤਲਬ ਕੋਟਾ ਪਾਕਿਸਤਾਨ ਇਹਦੇ ਕਾਂਗਰਸ ਦੇ ਹਿੱਸੇ ਹੀ ਰਹਿਣਾ ਹੈ ਕਿ ਭਾਈ ਕਾਂਗਰਸ ਨੇ ਸ਼ਿਮਲੇ ਵਾਲੀ ਬੈਠਕ ਦਾ ਪ੍ਰਬੰਧ ਕਰਨਾ ਸੀ, ਹੁਣ ਉਹ ਕਰਨਾਟਕ 'ਚ ਕਰਕੇ ਦਵੇ, ਕਿਉਂਕਿ ਉੱਥੇ ਮੌਸਮ ਦੇ ਹਵਾਲੇ ਨਾਲ ਬੈਠਕ ਨਹੀਂ ਹੋ ਸਕਦੀ। ਸੋ ਬਕਾਇਦਾ ਤੌਰ ਦੇ ਉੱਤੇ 13 ਤੇ 14 ਜੁਲਾਈ ਨੂੰ ਇਹ ਬੈਠਕ ਹੁਣ ਬੰਗਲੁਰੂ 'ਚ ਹੋਣ ਜਾ ਰਹੀ ਹੈ ਵਿਰੋਧੀ ਦਲਾਂ ਦੀ, ਜਿੱਥੇ ਉਹਨਾਂ ਨੇ ਤੈਅ ਕਰ ਲੈਣਾ ਕਿ ਸਾਡਾ ਚਿਹਰਾ ਮੋਹਰਾ ਕੌਣ ਹੋਊਗਾ। ਚਾਹੇ ਜਿਹੜਾ ਉਹਨਾਂ ਦਾ ਸਾਂਝਾ ਮੋਰਚਾ ਬਣਾਉਣਾ ਉਹਨਾਂ ਨੇ, ਹੈ ਨਾ, ਇੱਕ UPA ਰੱਖਣੀ ਹੈ ਜਾਂ ਕੋਈ ਹੋਰ ਬਣਾਉਣਾ ਹੈ, ਕੀ ਬਣਾਉਣਾ ਹੈ, ਉਹਦੀ ਅਗਵਾਈ ਕੌਣ ਕਰੂਗਾ ਕਿ ਉਹ ਤੈਅ ਕਰਨਾ। ਇੱਕ ਕਿਹੜੇ ਹਲਕੇ ਤੋਂ ਕਿਹਨੇ ਲੜਨਾ ਉਹ ਤੈਅ ਕਰਨਾ। ਇਹਦੇ ਲਈ ਉਹਨਾਂ ਨੇ ਉਹ ਤਰੀਕ ਤੈਅ ਕਰ ਲਈ, ਥਾਂ ਤੈਅ ਕਰ ਲਈ। ਸੋ ਇਸ ਚੀਜ਼ ਨੇ ਵੀ ਭਾਜਪਾ ਨੂੰ ਫਿਕਰ 'ਚ ਪਾਇਆ ਹੋਇਆ ਜੀ। ਇਸ ਵਾਰ ਉਹ ਫਿਕਰਮੰਦ ਹੈ। ਦੂਸਰਾ, ਉਹਨਾਂ ਦੇ ਉਹ ਪੁਰਾਣੇ ਦਾਅ ਪੇਚਾਂ ਦੇ ਹੁਣ ਪਰਦੇ ਖੁੱਲਦੇ ਜਾ ਰਹੇ ਨੇ। ਇਸ ਲਈ ਨਵੇਂ ਮੁੱਦੇ ਭਾਲਦੇ ਨੇ, ਜਿਹਦੇ ਵਿੱਚੋਂ ਕੱਲ ਆਪਾਂ ਸਿਵਲ ਕੋਡ ਦੀ ਵੀ ਗੱਲ ਕਰਕੇ ਹਟੇ ਸੀ। ਪਰ ਇਹ ਸਭ ਦੇ ਲਈ ਤੁਸੀਂ ਕਿੰਨੀ ਸ਼ਿੱਦਤ ਹੈ ਉਹਨਾਂ ਦੀ, ਤੁਸੀਂ ਇਹ ਹਿਸਾਬ ਲਾ ਲਓ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੱਲ 5.5 ਘੰਟੇ ਅਗਲੀਆਂ 2024 ਦੀਆਂ ਚੋਣਾਂ ਦੇ ਲਈ ਆਪਣੇ 2 ਖਾਸ ਲੀਡਰਾਂ ਨਾਲ ਬੈਠ ਕੇ ਕੀਤੀ। ਅੱਛਾ, ਠੀਕ ਹੈ। ਬੇਸ਼ੱਕ ਅੱਜ ਮੀਡੀਆ ਦੀਆਂ ਖਬਰਾਂ ਨਜ਼ਰ ਮਾਰਿਓ ਤੁਸੀਂ, ਤੁਹਾਨੂੰ ਖਬਰਾਂ ਨਿਕਲ ਕੇ ਆਉਣਗੀਆਂ ਕਿ ਆਉਂਦੇ ਸਮੇਂ 'ਚ ਮੰਤਰੀ ਮੰਡਲ ਦੇ ਫੇਰ ਬਦਲ ਲਈ ਇਹ ਬੈਠਕ ਹੋਈ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਲਦੀ ਹੀ ਕੈਬਨਿਟ ਦੀ ਬੈਠਕ ਬੁਲਾ ਲਈ ਗਈ ਹੈ। 3 ਜੁਲਾਈ ਨੂੰ ਕੈਬਨਿਟ ਦੀ ਬੈਠਕ ਆ, ਔਰ ਉਹਦੇ ਵਿੱਚ ਮਾਨਸੂਨ ਸੈਸ਼ਨ ਨੂੰ ਲੈ ਕੇ ਤੈਅ ਕਰਨਾ ਕੇਂਦਰ ਨੇ, ਹੈ ਨਾ। ਸਰਕਾਰ ਨੇ ਕਿਹਾ ਆਪਾਂ ਮਾਨਸੂਨ ਸੈਸ਼ਨ ਕਦ ਤੋਂ ਬੁਲਾਉਣਾ, ਕੀ ਕਰਨਾ, ਉਹਦੇ ਲਈ ਮਤਾ ਪਾਉਣਾ ਹੁੰਦਾ। ਜਾਂ ਫਿਰ ਇਹ ਮੰਨਿਆ ਜਾ ਰਿਹਾ ਕਿ ਉਸ ਕੈਬਨਿਟ ਦੇ ਵਿੱਚ ਕੁਝ ਨਾਮ ਆ ਸਕਦੇ ਨੇ, ਕਿਉਂਕਿ 5 ਸੂਬਿਆਂ ਦੀ ਚੋਣ ਆ, ਜਿਹਦੇ ਵਿੱਚ ਅਹਿਮ ਤੌਰ ਤੇ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਹੈ ਨਾ, ਤੇਲੰਗਾਨਾ ਤੇ ਆਪਣਾ ਮਿਜ਼ੋਰਮ, ਇਹਨਾਂ 5 ਸੂਬਿਆਂ ਦੀ ਚੋਣਾਂ ਨੇ। ਖਾਸ ਕਰ ਉਹਦੇ ਵਿੱਚੋਂ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਬਹੁਤ ਅਹਿਮ ਮੰਨੀਆਂ ਜਾ ਰਹੀਆਂ ਨੇ। ਸੋ ਇਸ ਲਈ ਉਹਦੇ ਹਵਾਲੇ ਨਾਲ ਵੀ ਮੰਨਿਆ ਜਾ ਰਿਹਾ ਕਿ ਕੈਬਨਿਟ 'ਚ ਫੇਰ ਬਦਲ ਹੋ ਸਕਦਾ। ਸੋ ਅੱਜ ਮੀਡੀਆ 'ਚ ਖਬਰਾਂ ਜ਼ਿਆਦਾਤਰ ਇਸ ਹਵਾਲੇ ਨਾਲ ਆਈਆਂ ਕਿ ਇਹ ਬੈਠਕ ਜੀ ਕੈਬਨਿਟ 'ਚ ਫੇਰ ਬਦਲ ਦੇ ਹਵਾਲੇ ਨਾਲ ਹੋਈ ਹੈ। ਪਰ ਮੈਨੂੰ ਜੋ ਜਾਣਕਾਰੀ ਹਾਸਲ ਹੋਈ ਆ ਉਹਦੇ ਲਈ ਇਹ ਹੈ ਕਿ ਇਹ ਬੈਠਕ 2024 ਦੇ ਲਈ ਹੋਈ ਆ। ਠੀਕ ਹੈ। 5.5 ਘੰਟੇ ਬੈਠਕ ਚੱਲੀ ਆ। ਉਹਦੇ ਵਿੱਚ ਬਕਾਇਦਾ ਤੌਰ ਤੇ ਅਮਿਤ ਸ਼ਾਹ ਤੇ ਉਹਦੇ ਨਾਲ ਇਹਨਾਂ ਦਾ ਇੱਕ BL ਸੰਤੋਸ਼ ਹੈ, ਉਹ ਸ਼ਾਮਲ ਸੀਗਾ ਜੀ, ਹੈ ਨਾ, ਕਿ ਇਹ 2 ਬੰਦੇ BL ਸਤੀਸ਼ ਸੰਤੋਸ਼ ਜਾਂ ਤੇ ਇੱਕ ਅਮਿਤ ਸ਼ਾਹ, ਇਹਨਾਂ 2 ਬੰਦਿਆਂ ਨਾਲ ਨਰਿੰਦਰ ਮੋਦੀ ਹੋਰਾਂ ਨੇ
5.5 ਘੰਟੇ ਬੈਠਕ ਕੀਤੀ ਹੈ ਆਪਣੇ ਘਰੇ। ਠੀਕ ਹੈ। ਤੇ ਉੱਥੋਂ ਨਿਕਲ ਕੇ ਬੈਠਕ ਫਿਰ ਬੜੀ ਹੋ ਗਈ, ਬੜਾ ਵਿਸਤਾਰ ਲੈ ਗਈ, ਜਿਹਦੇ ਵਿੱਚ ਨਰਿੰਦਰ ਮੋਦੀ ਆਪਣੇ ਘਰੇ ਰਹਿ ਗਏ ਤੇ ਅਮਿਤ ਸ਼ਾਹ ਆਪਣੇ ਘਰੇ ਚਲੇ ਗਏ ਤੇ ਰਾਤ 12 ਵਜੇ ਤੋਂ ਲੈ ਕੇ 2:23 ਤੱਕ ਅਮਿਤ ਸ਼ਾਹ ਦੇ ਘਰੇ ਬੈਠਕ ਚੱਲੀ ਜੀ ਫਿਰ। ਠੀਕ ਹੈ। ਤੇ ਉਸ ਬੈਠਕ ਦੇ ਵਿੱਚ ਫਿਰ ਇਹ ਗੱਲਾਂ ਤੈਅ ਹੋਈਆਂ ਕਿ ਭਾਈ ਆਹ ਖਾਕਾ ਹੋਊਗਾ ਇਸ ਵਾਰ। ਉਹ ਫਿਲਮਾਂ ਜਿਹੀਆਂ 'ਚ ਦੇਖਦੇ ਹੁੰਦੇ ਨਾ ਕਿ ਉਹ ਡਕੈਤੀ ਕਰਨ ਤੋਂ ਪਹਿਲਾਂ ਮੇਜ਼ ਤੇ ਇੱਕ ਨਕਸ਼ਾ ਖੋਲ ਲੈਂਦੇ ਨੇ, ਫਿਰ ਇਧਰ ਸੇ ਜਾਏਂਗੇ ਉਧਰ ਸੇ ਜਾਏਂਗੇ। ਸੋ ਉਵੇਂ ਕਹਿੰਦੇ ਕਿ ਇੱਕ ਨਕਸ਼ਾ ਵਿਛਾ ਕੇ ਤੈਅ ਹੋਇਆ ਕਿ ਹੁਣ 2024 ਚ ਫਿਰ ਮੁੜ ਕੇ ਆਪਣੇ ਕਬਜ਼ੇ ਚ ਕਿਵੇਂ ਲੈਣਾ ਮੁਲਕ ਨੂੰ। ਠੀਕ ਹੈ। ਫਿਰ ਉਹਦੇ ਲਈ ਤੈਅ ਕੀਤਾ ਕਿ ਆ ਜਿਹੜੀ ਮਤਲਬ ਹਿੰਦੀ ਭਾਸ਼ਾਈ ਪੱਟੀ ਆ, ਹਿੰਦੀ ਭਾਸ਼ਾਈ ਖੇਤਰ ਆ, ਹਿੰਦੀ ਭਾਸ਼ਾਈ ਸੂਬੇ ਨੇ ਜਿਹਨੂੰ ਆਪਣਾ ਗੜ ਮੰਨਦੀ ਆ ਬੀਜੇਪੀ। ਪ੍ਰਵੀਨ ਜੀ, ਉਹ 10 ਕੁ ਸੂਬੇ ਨੇ ਜੀ, ਉਹ 10 ਸੂਬਿਆਂ ਦੇ ਵਿੱਚ ਹੀ ਮਤਲਬ ਕਿ ਆਪਣਾ ਗੜ ਮੰਨਦੇ ਨੇ ਤੇ ਇੱਥੋਂ ਇਹਨਾਂ ਦੇ ਕੋਲ 225 ਚੋਂ 177 ਸੀਟਾਂ ਇਸ ਵਾਰ ਹੈਗੀਆਂ ਨੇ। ਇਹ 10 ਸੂਬਿਆਂ ਦੇ ਵਿੱਚੋਂ ਹਿੰਦੀ ਭਾਸ਼ਾਈ ਜਿਹੜਾ ਖੇਤਰ ਆ ਉਹ ਸਾਰੇ ਦੇ ਵਿੱਚੋਂ ਇਹ 225 ਚੋਂ 177 ਸੀਟਾਂ ਇਸ ਸਮੇਂ ਜਿੱਤੀ ਬੈਠੇ ਨੇ ਤੇ ਇਹਨਾਂ ਦਾ ਟਾਰਗੇਟ ਹੈ ਕਿ ਇਹ ਸੀਟਾਂ ਦਾ ਜਿੱਤਣੀਆਂ ਇਹਦੇ ਵਿੱਚ ਇਜ਼ਾਫਾ ਕਰਨਾ। ਇਸ ਲਈ ਇੱਥੇ ਸਾਰਾ ਚੋਣ ਪ੍ਰਚਾਰ ਸਾਡਾ ਹਿੰਦੂ ਏਜੰਡੇ ਤੇ ਰਹੂਗਾ, ਹਿੰਦੂਵਾਦੀ ਏਜੰਡੇ ਤੇ ਰਹੂਗਾ, ਇਹ ਤੈਅ ਕਰ ਲਿਆ ਜੀ ਜੀ। ਪਰ ਇਹਨਾਂ ਨੇ ਇਹ ਰਣਨੀਤੀ ਜ਼ਰੂਰ ਬਣਾਈ ਆ, ਜਿਹੜਾ ਆਪਾਂ ਕਹਿ ਰਹੇ ਹਾਂ ਕਿ ਮਿਸ਼ਨ 2024 ਤਿਆਰ ਕੀਤਾ, ਉਹਦੇ ਵਿੱਚ ਇਹ ਨੀਤੀ ਜ਼ਰੂਰ ਕਰ ਲਈ ਕਿ ਸਾਰੇ ਦੇਸ਼ 'ਚ ਇਸ ਏਜੰਡੇ ਤੇ ਨਹੀਂ ਚੱਲਣਾ, ਕਿਉਂਕਿ ਕਈ ਥਾਂ ਤੋਂ ਗਾਲਾਂ ਵੀ ਖਾਣੀਆਂ ਪੈਂਦੀਆਂ, ਕਈ ਤੋਂ ਭੱਜਣਾ ਵੀ ਪੈਂਦਾ, ਕਈ ਥਾਂ ਤੋਂ ਹਾਰ ਵੀ ਚੱਲਣੀ ਪੈਂਦੀ ਹੈ। ਇਸ ਲਈ ਦੇਸ਼ ਨੂੰ ਇਹਨਾਂ ਨੇ 3 ਰੀਜਨ 'ਚ ਵੰਡਿਆ। 10 ਸੂਬੇ ਆ ਨੇ ਜੀ, ਜਿਨ੍ਹਾਂ 10 ਸੂਬਿਆਂ ਦੇ ਵਿੱਚ ਇਹਨਾਂ ਨੇ ਤੈਅ ਕੀਤਾ ਕਿ ਅਸੀਂ ਹਿੰਦੂਵਾਦੀ ਧਾਰਮਿਕ ਏਜੰਡਾ, ਰਾਮ ਮੰਦਿਰ ਹੈ ਨਾ, ਆ ਸਿਵਲ ਕੋਡ, ਆ ਪਾਕਿਸਤਾਨ ਚਲੇ ਜਾਓ ਹੈ ਨਾ, ਆ ਜੀ ਮਤਲਬ ਚੀਨੀ ਨੇ ਪਾਕਿਸਤਾਨੀ ਨੇ ਉਸ ਹਵਾਲੇ ਦੇ ਉਹੇ ਜਿਹੇ ਫਾਰਮੂਲਿਆਂ ਤੇ ਪ੍ਰਚਾਰ ਕਰਨਾ, ਉਹਨਾਂ ਚੀਜ਼ਾਂ ਨੂੰ ਹਵਾ ਦੇਣੀ ਹੈ, ਧਾਰਮਿਕ ਪਹਿਲੂ ਨੂੰ ਹਵਾ ਦੇਣੀ। ਤੇ ਇੱਥੋਂ ਇਹ ਸੀਟਾਂ ਵਧਾਉਣ ਦੀ ਕਵਾਇਦ 'ਚ ਨੇ ਕਿ ਇਹ ਸੀਟਾਂ ਦੇ ਵਿੱਚ ਸਾਡੀ ਗਿਣਤੀ ਵੀ ਵਧੇ ਤੇ ਸਾਡਾ ਵੋਟ ਬੈਂਕ ਵੀ ਵਧੇ। ਹੁਣ ਗੜ ਹੀ ਅਸਲੀ। ਪਰ ਉਸ ਤੋਂ ਬਾਅਦ ਫਿਰ ਦੂਆ ਖੇਤਰ ਇਹਨਾਂ ਦਾ ਆ ਜਾਂਦਾ ਕਿ ਜਿਹੜੇ ਪੱਛਮੀ ਬੰਗਾਲ ਵਰਗੇ ਹੈ ਨਾ, ਉੜੀਸਾ ਵਰਗੇ ਸੂਬੇ ਨੇ, ਉੱਥੇ ਵੀ ਇਸ ਮੌਕੇ ਨਾਲ ਕੋਈ 88 ਸੀਟਾਂ ਹੈਗੀਆਂ ਨੇ। ਠੀਕ ਹੈ। ਤੇ ਉੱਥੇ ਸੀਟਾਂ ਵਧਾਉਣ ਦੇ ਲਈ ਵਿਕਾਸ ਦੇ ਏਜੰਡੇ ਤੇ ਜਾਂ ਜਿਹੜੇ ਸਰਹੱਦ ਨਾਲ ਲੱਗਦੇ ਨੇ ਕਿ ਤੁਹਾਡੇ ਘੁਸਪੈਠ ਹੋ ਗਈ, ਤੁਹਾਡੇ ਹੱਕਾਂ ਤੇ ਡਾਕਾ ਵੱਜ ਗਿਆ, ਇਹ ਉਸ ਏਜੰਡੇ ਤੇ, ਉੱਥੇ ਹਿੰਦੂ ਏਜੰਡਾ ਨਹੀਂ ਚਲਾਉਣਗੇ। ਇਹ ਤੈਅ ਕੀਤਾ ਕਿ ਉੱਥੇ ਹਿੰਦੂ ਏਜੰਡੇ ਦੀ ਬਜਾਏ ਘੁਸਪੈਠ ਤੇ ਵਿਕਾਸ ਤੇ ਕੰਮ, ਐਲਾਨ, ਇਹਨਾਂ ਯੋਜਨਾਵਾਂ ਤੇ ਕੰਮ ਕਰਨਾ ਜੀ। ਤੇ ਫਿਰ ਤੀਸਰਾ ਰੀਜਨ ਉਹ ਆਉਂਦਾ ਜਿੱਥੇ ਬੀਜੇਪੀ ਬਹੁਤ ਕਮਜ਼ੋਰ ਹੈ, ਜਿੱਥੇ ਬੀਜੇਪੀ ਦੇ ਪੈਰ ਨਹੀਂ ਲੱਗਦੇ, ਦੱਖਣੀ ਭਾਰਤ, ਜਿਹੜੇ ਆਪਣੇ ਭਾਸ਼ਾ ਨੂੰ ਲੈ ਕੇ, ਆਪਣੀ ਸੱਭਿਆਚਾਰ ਨੂੰ ਲੈ ਕੇ, ਆਪਣੀ ਪਹਿਚਾਣ ਨੂੰ ਲੈ ਕੇ ਬਹੁਤ ਸੁਚੇਤ ਨੇ, ਜਿੱਥੇ ਕਿਸੇ ਤਰ੍ਹਾਂ ਸੰਨ ਲਾਉਣਾ ਚਾਹੁੰਦੀ ਆ, ਉੱਥੇ ਇਹਨਾਂ ਨੇ 2 ਫਾਰਮੂਲੇ ਅਪਣਾਏ ਨੇ। ਇੱਕ ਫਾਰਮੂਲਾ ਤਾਂ ਅਪਣਾਇਆ ਕਿ ਜਿਹੜੀ ਉੱਥੇ ਦੀਆਂ ਸਥਾਨਕ ਛੋਟੀਆਂ ਪਾਰਟੀਆਂ ਨੇ, ਤੁਸੀਂ ਉਹਨਾਂ ਦਾ ਵੀ ਛੋਟਾ ਹਿੱਸਾ ਪੂੰਛ ਬਣ ਕੇ ਚਾਹੇ ਮਗਰ ਲੱਗ ਜਾਓ, ਬਸ ਹੱਥ ਫੜ ਲਓ ਇੱਕ ਵਾਰ। ਠੀਕ ਹੈ। ਇਹ ਤਰੀਕਾ ਇਹਨਾਂ ਦਾ ਪਹਿਲਾਂ ਵੀ ਰਿਹਾ, ਜਿਹੜੇ ਵੀ ਸੂਬੇ 'ਚ ਵੜੋ, ਪਹਿਲਾਂ ਉਹਦੀ ਛੋਟੀ ਧਿਰ ਬਣ ਕੇ ਬਣੋ, ਬਾਅਦ ਚੋਂ ਬੜੀ ਮੱਛੀ ਬਣ ਕੇ ਖਾ ਲਓ ਉਹਨੂੰ। ਸੋ ਇਸ ਲਈ ਹੁਣ ਉੱਥੇ ਵੀ ਇਹਨਾਂ ਨੇ ਦੱਖਣੀ ਭਾਰਤ ਦੇ ਸੂਬਿਆਂ ਦੇ ਵਿੱਚ ਵੀ ਇਹ ਤੈਅ ਕੀਤਾ ਜਿੱਥੇ 130 ਦੇ ਕਰੀਬ ਸੀਟਾਂ ਬਣਦੀਆਂ, 130 ਦੇ ਕਰੀਬ ਸੀਟਾਂ ਨੇ। ਤੇ ਇਹਨਾਂ ਸੀਟਾਂ ਦੇ ਵਿੱਚ ਕਿਹਾ ਕਿ ਦੱਖਣ ਭਾਰਤ ਸਾਡਾ ਮਾਣ, ਇਹ ਨਾਰਾ ਦੇਣਾ। ਠੀਕ ਹੈ। ਦੱਖਣ ਭਾਰਤ ਸਾਡਾ ਮਾਣ, ਇਸ ਨਾਰੇ ਦੇ ਨਾਲ ਅਸੀਂ 130 ਸੀਟਾਂ ਵੱਲ ਵਧਣਾ ਤੇ ਉੱਥੇ ਬਕਾਇਦਾ ਤੌਰ ਤੇ ਉਹਨਾਂ ਦੇ ਸੱਭਿਆਚਾਰ ਦੇ ਲਈ, ਉਹਨਾਂ ਦੀ ਭਾਸ਼ਾ ਦੀ ਪ੍ਰਫੁੱਲਤਾ ਦੇ ਲਈ, ਤੇ ਉੱਥੇ ਜਿਹੜਾ ਹਿੰਦੂ ਭਾਈਚਾਰਾ ਪਰ ਉਹ ਮਤਲਬ ਕਿ ਘੱਟ ਗਿਣਤੀ 'ਚ ਵੀ ਹੈ ਤੇ ਜਾਂ ਉਹ ਮਤਲਬ ਕਿ ਉਸ ਜਿਹੜੇ ਅਸੀਂ ਸੋ ਕਾਲਡ ਆਪਣੇ ਆਪ ਨੂੰ ਜਾਤਾਂ 'ਚ ਆਪੇ ਮਾਰਕ ਕਰਕੇ ਅਸੀਂ ਨੀਵੇਂ ਉੱਚੇ ਬਣੇ ਹੋਏ ਆ ਕਿ ਉਹਨਾਂ 'ਚੋਂ ਹੈ ਹਿੰਦੂਆਂ 'ਚੋਂ, ਪਰ ਹੈ ਜੀ ਉਹ ਮਤਲਬ ਕਿ ਉਸ ਜਾਤ ਦੇ ਨਾਲ ਸੰਬੰਧਿਤ ਨੇ ਜਿਨ੍ਹਾਂ ਨੂੰ ਮਤਲਬ ਅਜੇ ਤੱਕ ਅਸੀਂ ਗੱਲ ਨਹੀਂ ਲਾਇਆ, ਇਸ ਲਈ ਕਿ ਉਹਨਾਂ ਨੂੰ ਹਿੰਦੂ ਕਹਿ ਕੇ ਗੱਲ ਲਾਓ। ਤੇ ਇਸ ਲਈ ਉਹਨਾਂ ਦਾ ਹਿੰਦੂਵਾਦਪਣਾ ਵੀ ਜਗਾਓ ਨਾਲ, ਤੇ ਨਾਲ ਉੱਥੇ ਕਹੋਗੇ ਨਹੀਂ ਅਸੀਂ ਤਾਂ ਤੁਹਾਡੇ ਭਾਸ਼ਾ ਤੇ ਤੁਹਾਡੇ ਸੱਭਿਆਚਾਰ ਲਈ ਕੰਮ ਕਰਨਾ ਹੈ, ਤਾਂ ਕਿ ਕੋਈ ਇਹੋ ਜਿਹਾ ਮੁੱਦਾ ਲੱਗੇ ਵੀ ਨਾ ਕਿ ਅਸੀਂ ਇਹ ਆ। ਤੇ ਉੱਥੇ ਜਿਹੜੀਆਂ ਵੀ ਪਾਰਟੀਆਂ ਮਾੜੀਆਂ ਮੋਟੀਆਂ ਪੈਰ ਧਰਾ ਹੈਗਾ, ਉਹਨਾਂ ਦੀ ਪੂੰਛ ਬਣ ਜਾਓ, ਬਸ ਚਾਹੇ ਮਗਰ ਲੱਗ ਕੇ ਖੜਨਾ ਪਵੇ। ਸੋ ਇਹ ਨੀਤੀਆਂ ਤੇ ਉਹਨਾਂ ਨੇ ਮੁਲਕ ਨੂੰ 3 ਹਿੱਸਿਆਂ 'ਚ ਵੰਡ ਕੇ ਇਹ ਰਣਨੀਤੀ ਕੱਲ 5.5 ਘੰਟੇ ਇੱਕ ਬੈਠਕ, 2 ਘੰਟੇ 23 ਮਿੰਟ ਇੱਕ ਬੈਠਕ ਚੱਲੀ ਆ। ਸੋ 12 ਵਜੇ ਤੋਂ ਲੈ ਕੇ 2 ਵਜੇ ਰਾਤ ਦੇ 2:22-23 ਤੱਕ ਅਮਿਤ ਸ਼ਾਹ ਦੇ ਘਰੇ ਤੋਂ ਪਹਿਲਾਂ 5-5.5 ਘੰਟੇ ਨਰਿੰਦਰ ਮੋਦੀ ਹੋਰਾਂ ਦੇ ਘਰੇ ਇਹ ਬੈਠਕ 'ਚ ਆਹ 3 ਰੀਜਨ 'ਚ ਮੁਲਕ ਨੂੰ ਵੰਡ ਕੇ ਨੀਤੀ ਘੜੀ ਆ। ਪਰ ਇਹਦੇ ਵਿੱਚੋਂ ਜੀ ਜੰਮੂ ਕਸ਼ਮੀਰ ਬਾਹਰ ਹੈ ਜੀ।
ਇਹਦੇ ਵਿੱਚੋਂ ਗੁਜਰਾਤ ਬਾਹਰ ਹੈ, ਇਹਦੇ ਵਿੱਚੋਂ ਮਹਾਰਾਸ਼ਟਰ ਬਾਹਰ ਹੈ, ਤੇ ਇਹਦੇ ਵਿੱਚੋਂ ਪੰਜਾਬ ਬਾਹਰ ਹੈ। ਅੱਛਾ, ਠੀਕ ਹੈ। ਪੰਜਾਬ, ਗੁਜਰਾਤ, ਮਹਾਰਾਸ਼ਟਰ, ਜੰਮੂ ਕਸ਼ਮੀਰ, ਠੀਕ ਹੈ। ਇਹ 4 ਸੂਬੇ ਲਗਭਗ ਇਹਨਾਂ ਨੇ ਚੋਂ ਬਾਹਰ ਰੱਖੇ ਨੇ। ਇਹਨਾਂ 4 ਸੂਬਿਆਂ ਦੇ ਲਈ ਇਹ ਕਹਿੰਦੇ ਕੱਲੇ ਸੂਬੇ ਦੇ ਆਧਾਰ ਤੇ ਵੱਖਰੀ ਯੋਜਨਾ ਬਣਾਉਣੀ ਆ ਜੀ। ਇਹਦਾ ਮਤਲਬ ਇਹ ਜਿਹੜੀ ਅਸੀਂ ਮੰਨ ਕੇ ਚੱਲਦੇ ਹਾਂ ਕਿ ਇੱਥੇ ਇਹਨਾਂ ਦੇ ਪੈਰ ਨਹੀਂ ਲੱਗਣੇ ਪੰਜਾਬ 'ਚ, ਪੰਜਾਬ 'ਚ ਉਹੋ ਜਿਹਾ ਇਹਨਾਂ ਨੂੰ ਆਸਰਾ ਨਹੀਂ ਮਿਲਣਾ, ਚਾਹੇ ਸਾਰੀ ਕਾਂਗਰਸ ਲੈ ਜਾਣ, ਚਾਹੇ ਸਾਰੇ ਅਕਾਲੀ ਲੈ ਜਾਣ, ਚਾਹੇ ਆਪ ਵਾਲਿਆਂ ਨੂੰ ਵੀ ਨਾਲ ਲੈ ਜਾਣ, ਤਾਂ ਵੀ ਪੰਜਾਬ ਦੇ ਲੀਡਰ ਤਾਂ ਜਾ ਸਕਦੇ ਆ, ਕੋਈ ਆਪਣੀ ਚੰਮ ਬਚਾਉਣ ਤੇ ਕੋਈ ਸੱਤਾ ਨਾਲ ਜਾਰੀ ਪਾਉਣ ਲਈ, ਹੈ ਨਾ, ਤੇ ਪਰ ਕਿ ਲੋਕ ਨਹੀਂ ਅਜੇ ਜਾ ਸਕਦੇ। ਇੱਕ ਮਾਹੌਲ ਅਜੇ ਵੀ ਹੈਗਾ, ਪਰ ਇਹਦਾ ਮਤਲਬ ਜੇਕਰ ਇਹ ਤੁਹਾਨੂੰ ਸਾਨੂੰ ਸਮਝ ਆਉਂਦਾ ਤਾਂ ਉਹਨਾਂ ਲੀਡਰਾਂ ਨੂੰ ਵੀ ਤਾਂ ਸਮਝ ਆਉਂਦਾ ਨਾ। ਬਿਲਕੁਲ ਜੀ, ਬਿਲਕੁਲ। ਤੇ ਇਸ ਲਈ ਉਹ ਯੋਜਨਾ ਹੁਣ ਇਹੀ ਜੀ ਬਣਾਉਣ ਦੇ ਉੱਤੇ ਕੰਮ ਕਰ ਰਹੇ ਨੇ ਕਿ ਇਹਨਾਂ ਸੂਬਿਆਂ ਲਈ ਵੱਖਰੀ ਯੋਜਨਾ ਬਣਾਉਣੀ ਹੈ, ਕਿਉਂਕਿ ਗੁਜਰਾਤ ਉਹਨਾਂ ਦਾ ਇੱਕ ਨਕਲੀ ਹਵਾ ਭਰਿਆ ਹੋਇਆ ਗੁਬਾਰਾ ਹੈ। ਉਹ ਉਸ ਗੁਬਾਰੇ ਨੂੰ ਬਣਾ ਕੇ ਰੱਖਣਾ ਚਾਹੁੰਦੇ, ਗੁਜਰਾਤ ਮਾਡਲ ਵੇਚਿਆ ਨਾ ਜੀ, ਵੇਚਿਆ। ਇਸ ਲਈ ਜੇ ਉਹ ਮਾਡਲ ਢਹਿ ਹੋ ਗਿਆ, ਉੱਥੇ ਹਾਰ ਗਏ, ਫਿਰ ਕੀ ਕਰਾਂਗੇ? ਇਸ ਲਈ ਉਹਦੇ ਲਈ ਵੱਖਰੀ ਯੋਜਨਾ। ਮਹਾਰਾਸ਼ਟਰ ਦੇ ਵਿੱਚ ਉਹਨਾਂ ਨੂੰ ਹੁਣ ਸ਼ਿਵ ਸੈਨਾ ਨੇ ਵੀ ਸਿਧਾਂਤਕ ਤੌਰ ਤੇ ਲਗਭਗ ਉਧਵ ਠਾਕਰੇ ਵਾਲੀ ਨੇ ਵੀ ਸਿਵਲ ਕੋਡ ਵਾਲੇ ਮਾਮਲੇ ਤੇ ਸਹਿਮਤੀ ਦੇਤੀ ਆ ਜੀ। ਇਹਦਾ ਮਤਲਬ ਉੱਥੇ ਵੀ ਇਹਨਾਂ ਨੂੰ ਆਸ ਵੀ ਕਰਨ ਦਿਖੀ ਆ ਕਿ ਫਿਰ ਉਹ ਨਾਲ ਵੀ ਆ ਸਕਦੇ ਆ ਜੇ ਲੋੜ ਪਈ, ਕਿ ਉਹਦੇ ਵੱਲ ਨੂੰ ਵਧੀਏ ਜਾਂ ਉੱਥੇ ਹੋਰ ਤਰੀਕੇ ਨਾਲ ਵਧਣਾ, ਉਹਦੇ ਲਈ ਵੱਖਰੀ ਯੋਜਨਾ। ਜੰਮੂ ਕਸ਼ਮੀਰ ਔਰ ਪੰਜਾਬ ਨੂੰ ਕਦੇ ਕੇਂਦਰ ਨੇ ਗੱਲ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਹਦੀ ਮਰਜ਼ੀ ਪਾਰਟੀ ਆਈ, ਜਿਹਦੀ ਮਰਜ਼ੀ ਸਰਕਾਰ ਬਣੀ ਕੇਂਦਰ 'ਚ। ਸੋ ਇਸ ਲਈ ਇਹਨਾਂ ਸੂਬਿਆਂ ਦੇ ਲਈ ਕੀ ਇਹ ਰਣਨੀਤੀ ਬਣਾਉਣੀ ਹੈ ਕਿ ਇਹਨਾਂ ਨੂੰ ਨੱਪ ਕੇ ਰੱਖਣਾ, ਵੋਟ ਆਵੇ ਨਾ ਆਵੇ ਇਹਨਾਂ ਨੂੰ ਚੁੱਪ ਕਰਾ ਕੇ ਰੱਖਣਾ, ਕਿ ਇੱਥੋਂ ਜ਼ਿਆਦਾ ਹਵਾ ਨਾ ਨਿਕਲੇ, ਇਹ ਲੋਕ ਇੱਥੇ ਉਲਝੇ ਰਹਿਣ, ਕਿਤੇ ਇਹ ਫਿਰ ਝੰਡੇ ਲੈ ਕੇ ਹੋਰ ਸੂਬਿਆਂ 'ਚ ਪ੍ਰਚਾਰ ਕਰਨ ਤੁਰ ਪੈਣ, ਜਿਵੇਂ ਪੱਛਮੀ ਬੰਗਾਲ 'ਚ ਚਲੇ ਗਏ ਸੀ ਅੰਦੋਲਨ ਦੇ ਦੌਰਾਨ। ਸੋ ਇਸ ਲਈ ਇਸ ਤਰ੍ਹਾਂ ਦੀ ਕੋਈ ਨੀਤੀ ਬਣ ਰਹੀ ਆ, ਜਾਂ ਪੰਜਾਬ ਦੇ ਵਿੱਚੋਂ ਅਕਾਲੀ ਦਲ ਨੂੰ ਮੁੜ ਕੇ ਨਾਲ ਲਿਆਉਣਾ, ਕਿਵੇਂ ਲਿਆਉਣਾ, ਕਿਹੜੇ ਰੂਪ 'ਚ ਲਿਆਉਣਾ, ਸਾਰੇ ਅਕਾਲੀ ਦਲ ਇਕੱਠੇ ਕਰਨੇ ਤੇ ਹੋਰ ਜਿਹੜੇ ਲੀਡਰ ਇੱਧਰ ਉੱਧਰ ਤੁਰੇ ਫਿਰਦੇ ਨੇ ਅੱਡੋ ਅੱਡ ਹੋਈ ਉਹਨਾਂ ਨੂੰ ਨਾਲ ਲਿਆਉਣਾ, ਕਿਹੜੀ ਨੀਤੀ ਆ? ਸੋ ਪੰਜਾਬ ਦੇ ਲਈ, ਮਹਾਰਾਸ਼ਟਰ ਦੇ ਲਈ, ਜੰਮੂ ਕਸ਼ਮੀਰ ਦੇ ਲਈ, ਗੁਜਰਾਤ ਦੇ ਲਈ ਇੱਕ ਵੱਖਰੀ ਨੀਤੀ ਆ, ਤੇ ਬਾਕੀ ਮੁਲਕ ਨੂੰ 3 ਹਿੱਸਿਆਂ 'ਚ ਵੰਡ ਕੇ ਮਿਸ਼ਨ 2024 ਬੀਜੇਪੀ ਦਾ ਸ਼ੁਰੂ ਹੋ ਗਿਆ ਜੀ। ਤੁਸੀਂ ਸਾਊਥ ਦਾ ਜ਼ਿਕਰ ਕੀਤਾ, ਸਾਊਥ ਦੇ ਵਿੱਚ ਕਰਨਾਟਕਾ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ, ਉੱਥੇ ਨਹੀਂ ਰਹੀ। ਹੁਣ ਸੁਣਦੇ ਆ ਵੀ 5 ਸਟੇਟਾਂ ਦੇ ਵਿੱਚ ਕਿਤੇ ਵੀ ਬੀਜੇਪੀ ਦੀ ਉੱਥੇ ਸਰਕਾਰ ਨਹੀਂ ਹੈ। ਜੇ ਉੱਤਰ ਦੇ ਵਿੱਚ ਆ ਜਾਈਏ ਤਾਂ ਸਭ ਤੋਂ ਵੱਡੀ ਜਿਹੜੀ ਮਾਰਜਨਲ ਸਟੇਟ ਆ ਉਹ ਯੂਪੀ ਹੈ, ਤੇ ਉੱਥੇ ਡੋਮੀਨੇਟ ਕਰਦੀ ਹੈ ਬੀਜੇਪੀ। ਰਾਜਸਥਾਨ ਦੇ ਵਿੱਚ ਵੀ ਸਰਕਾਰ ਬਦਲੀ ਹੈ, ਹਰਿਆਣੇ ਦੇ ਵਿੱਚ ਬੀਜੇਪੀ ਹੈ, ਆਊਗੀ ਨਹੀਂ ਹਵਾ ਬਦਲੀ ਹੈ। ਹਾਂਜੀ, ਹਰਿਆਣੇ 'ਚ ਹਵਾ ਬਦਲੀ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਰਿਪੀਟ ਕਰਨ ਦੇ ਵਿੱਚ ਅਸਫਲ ਰਹੇ ਆ। ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਬਣੀ। ਤੇ ਜੇ ਗੱਲ ਕਰੀਏ ਗੁਜਰਾਤ ਦੇ ਵਿੱਚ ਜ਼ਰੂਰ ਆਕਸੀਜਨ ਮਿਲਦੀ ਹੈ। ਜਿਹੜਾ ਡਾਟਾ ਹੈ ਉਹ ਇਹ ਕਹਿੰਦਾ ਕਿ ਮਈ 2018 ਤੋਂ ਮਈ 2023 ਤੱਕ 5 ਸਾਲ ਬਣਦੇ ਆ। ਜਿੰਨੇ ਵਿਧਾਨ ਸਭਾ ਚੋਣਾਂ ਹੋਈਆਂ ਇਹਦੇ ਵਿੱਚ 5 ਸਾਲਾਂ ਦੇ ਵਿੱਚ ਦੇਸ਼ ਭਰ ਦੇ ਵਿੱਚ 31 ਵਿਧਾਨ ਸਭਾ ਚੋਣਾਂ ਹੋਈਆਂ। ਸ਼ਰਮਾ ਜੀ, ਇਹ ਮੈਨੂੰ ਮੂੰਹ ਜ਼ਬਾਨੀ ਨਹੀਂ, ਮੇਰੇ ਕੋਲ ਡਾਟਾ ਆ ਗਿਆ ਇੱਥੇ ਬੈਠੇ। ਬਿਲਕੁਲ। ਹਾਂਜੀ, ਸਿਰਫ ਬੀਜੇਪੀ ਨੂੰ 6 ਚੋਣਾਂ ਹੈਗੀਆਂ ਜਿੱਥੇ ਬਹੁਮਤ ਮਿਲਿਆ ਸਾਫ਼, ਬਾਕੀ ਦੂਜੇ ਰਾਜਾਂ ਦੇ ਵਿੱਚ ਬੀਜੇਪੀ ਨੇ ਸਰਕਾਰ ਬਣਾ ਲਈ। 31 ਤੋਂ 6 ਤੋਂ ਬਾਅਦ। ਹਾਂਜੀ, ਬਿਲਕੁਲ। 5 ਸਾਲਾਂ ਦੇ ਵਿੱਚ 31 ਵਿਧਾਨ ਸਭਾ ਚੋਣਾਂ ਹੋਈਆਂ, 6 ਦੇ ਵਿੱਚ ਪੂਰਨ ਬਹੁਮਤ ਇਹਨਾਂ ਨੂੰ ਮਿਲਿਆ, ਤੇ ਬਾਕੀਆਂ ਦੇ ਵਿੱਚ ਇਹਨਾਂ ਨੇ ਫਿਰ ਸਰਕਾਰ ਜਿਹੜੀ ਆ ਬਣਾਈ ਹੈ। ਜੇਕਰ ਬਹੁਤ ਸਾਰੇ ਛੱਤੀਸਗੜ੍ਹ ਦਾ ਮੇਰੇ ਕੋਲ ਅੰਕੜਾ ਪਿਆ, 46 ਚਾਹੀਦੇ ਸੀ, ਇੱਥੇ 68 ਜਿੱਤ ਗਏ ਸੀ ਇਹ। ਕਰਨਾਟਕ ਦੇ ਵਿੱਚ 113 ਤੱਕ ਨਹੀਂ ਪਹੁੰਚ ਸਕੇ, 104 ਦਿੱਤੀਆਂ। ਮਿਜ਼ੋਰਮ 'ਚ ਜਿੱਤ ਗਏ 26 ਜਿੱਤ ਗਏ, 21 ਚਾਹੀਦੀਆਂ ਸੀਗੀਆਂ। ਰਾਜਸਥਾਨ ਦੇ ਵਿੱਚ ਬਹੁਮਤ ਦੇ ਨੇੜੇ ਨਹੀਂ ਪਹੁੰਚ ਸਕੇ। ਤੇਲੰਗਾਨਾ 'ਚ ਟੱਪ ਗਏ ਸੀਗੇ, ਪਰ ਬਾਅਦ ਦੇ ਵਿੱਚ ਆਂਧਰ ਪ੍ਰਦੇਸ਼ ਦੇ ਵਿੱਚ 151 ਜਿੱਤ ਗਈ, 88। ਤੇ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਹਰਿਆਣਾ ਉੱਥੇ ਵੀ ਜੋੜ ਤੋੜ ਕਰਕੇ, ਝਾਰਖੰਡ ਦੇ ਵਿੱਚ ਵੀ ਸ਼ਾਇਦ ਜੋੜ ਤੋੜ ਕਰਕੇ ਹੈ। ਮਹਾਰਾਸ਼ਟਰ ਦੇ ਵਿੱਚ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਦੂਜਿਆਂ ਨਾਲ ਆਧੀ ਤੋੜ ਕੇ ਲਿਆਂਦਾ ਸੀਗਾ। ਸੋ ਕਾਫੀ ਰੌਚਕ ਅੰਕੜੇ ਨੇ, ਪਰ ਜਿਵੇਂ ਤੁਸੀਂ ਦੱਸਿਆ ਕਿ ਜੋ ਸੋਸ਼ਲ ਮੈਕੈਨਿਜ਼ਮ, ਜੋ ਸੋਸ਼ਲ ਐਲਗੋਰਿਦਮਸ ਬੀਜੇਪੀ ਨੂੰ, ਜਿੰਨਾ ਕੰਮ ਬੀਜੇਪੀ ਉਹਨਾਂ ਚੀਜ਼ਾਂ ਤੇ ਕਰਦੀ ਹੈ, ਦੂਜੀਆਂ ਪਾਰਟੀਆਂ ਉਹਨਾਂ ਨਹੀਂ ਕਰਦੀਆਂ। ਅਗਲੀ ਖਬਰ ਦੇ ਵੱਲ ਵਧੀਏ ਤੇ ਸ਼ਰਮਾ ਜੀ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਮੁਫਤ ਬਿਜਲੀ ਦਾ ਜਿਹੜਾ ਉਹ ਸਾਲ ਤਾਂ ਪੂਰਾ ਹੋ ਗਿਆ, ਪਰ ਨਾਲ ਹੀ ਕਹਿੰਦੇ 6600 ਕਰੋੜ ਦਾ ਜਿਹੜਾ ਬੋਝ ਹੈ ਉਹ ਵੀ ਵੱਧ ਗਿਆ ਜੀ। ਪ੍ਰਵੀਨ ਜੀ, ਇਕੱਲਾ ਬੋਝ ਹੀ ਨਹੀਂ ਵਧਿਆ, ਪੰਜਾਬ 'ਚ ਬਿਜਲੀ ਦੇ ਕਨੈਕਸ਼ਨ ਵੀ ਵੱਧ ਗਏ, ਬਿਜਲੀ ਦੀ ਖਪਤ ਵੀ ਵੱਧ ਗਈ ਜੀ। ਬਿਜਲੀ ਦਾ ਬੋਝ ਜਿਹੜਾ ਆਪਾਂ ਪੈਸਿਆਂ ਦੇ ਵੱਲ ਨਾਲ ਕਹਿੰਦੇ ਆ ਉਹ ਵੀ ਵੱਧ ਗਿਆ ਸਰਕਾਰੀ ਖਜ਼ਾਨੇ ਤੇ। ਇਸ ਕਰਕੇ ਬਿਜਲੀ ਦੀ ਚੋਰੀ ਵੀ ਵੱਧ ਗਈ ਜੀ। ਇਹ ਸਾਰੀ ਗੱਲ ਸਮਝ ਨਹੀਂ ਆ ਰਹੀ।
ਕਿ ਘੱਟੋ ਘੱਟ ਚੋਰੀ ਵਾਲਾ ਮਾਮਲਾ ਤਾਂ ਖਤਮ ਹੋਣਾ ਚਾਹੀਦਾ ਸੀ ਨਾ, ਹੁਣ ਤਾਂ ਮੁਫਤ ਬਿਜਲੀ ਹੈ ਤੇ ਫਿਰ ਉਹ ਵੀ ਮਾਮਲੇ ਵੱਧ ਗਏ ਜੀ। ਸੋ ਪੰਜਾਬ ਦੇ ਵਿੱਚ 1 ਸਾਲ ਪੂਰਾ ਹੋਇਆ, ਪੰਜਾਬ ਸਰਕਾਰ ਆਪਣੇ ਸਭ ਤੋਂ ਬੜੀ ਗਰੰਟੀਆਂ ਚੋਂ ਇਸੇ ਗਰੰਟੀ ਨੂੰ ਮੰਨਦੀ ਹੈ ਔਰ ਇਸ ਗਰੰਟੀ ਦਾ ਉਹ ਪ੍ਰਚਾਰ ਵੀ ਕਰਦੀ ਔਰ ਇਸ ਦੇ ਵਿੱਚੋਂ ਪਾਸ ਵੀ ਆ। ਬੇਸ਼ੱਕ ਖਜ਼ਾਨਾ ਸਾਡਾ ਖਾਲੀ ਹੋ ਗਿਆ ਪਰ ਸਰਕਾਰ ਦੇ ਹਵਾਲੇ ਨਾਲ ਮਤਲਬ ਕਿ 87% ਜੋ ਕਹਿੰਦੇ ਨੇ, ਤਾਂ ਮੈਂ ਕਹਿੰਦਾ 88% ਲੋਕਾਂ ਦਾ ਬਿੱਲ ਜ਼ੀਰੋ ਆਉਂਦਾ ਹੋਣਾ। 87 ਕਿਉਂ, ਜੀ ਜੀ, ਸ਼ਾਇਦ ਉਹਨਾਂ ਕੋਲ ਵੀ ਅੰਕੜਾ ਘੱਟ 88% ਦਾ ਆਉਣਾ। ਮਤਲਬ ਜਿਹੜੇ ਬੰਦੇ, ਮੈਂ ਉਹ ਬੰਦਿਆਂ ਨੂੰ ਵੀ ਜਾਣਦਾ ਪੰਜਾਬ ਦੇ ਵਿੱਚ ਜਿਹੜੇ ਬੰਦਿਆਂ ਦੀ ਮਹੀਨੇ ਦੀ ਆਮਦਨ 2.5 ਲੱਖ 3 ਲੱਖ ਆ, ਉਹ ਕਹਿੰਦੇ ਸਾਡਾ ਬਿੱਲ ਜ਼ੀਰੋ ਆ ਰਿਹਾ ਜੀ। ਤੇ ਇਸ ਲਈ ਇਸ ਪੈਮਾਨੇ ਤੇ ਫਿਰ ਖੋਰਾ ਕਿਹਨੂੰ ਲੱਗ ਰਿਹਾ? ਸੂਬੇ ਨੂੰ ਲੱਗ ਰਿਹਾ। ਪਰ ਸਰਕਾਰ ਕਹਿੰਦੀ ਅਸੀਂ ਵਾਅਦਾ ਕੀਤਾ ਸੀ, ਆਪਣੇ ਵਾਅਦੇ ਦੇ ਖਰਾ ਉਤਰ ਲਓ। ਮੈਂ ਉਹਦੇ ਥੋੜੇ ਜਿਹੇ ਅੰਕੜਿਆਂ ਵੱਲ ਨੂੰ ਆਉਣਾ ਕਿ ਪੰਜਾਬ 'ਚ ਹਰ ਮਹੀਨੇ 300 ਯੂਨਿਟ, ਇੱਕ ਬਿੱਲ ਪਿੱਛੇ 600 ਯੂਨਿਟ ਮਾਫ ਕਰਨ ਦੀ ਯੋਜਨਾ ਸੀ, ਜਿਹਨੂੰ 1 ਸਾਲ ਪੂਰਾ ਹੋ ਗਿਆ ਜੀ। ਤੇ ਹੁਣ ਇਹਦਾ ਅਸਰ ਦੇਖੋ ਕਿ 1 ਸਾਲ ਦੇ ਵਿੱਚ 3,32,655 ਨਵੇਂ ਕਨੈਕਸ਼ਨ ਵੱਧ ਗਏ ਜੀ। ਠੀਕ ਹੈ। ਕੀ ਇੰਨੇ ਘਰ ਨਵੇਂ ਆ ਗਏ, ਇੰਨੇ ਲੋਕ ਨਵੇਂ ਆ ਗਏ, ਇੰਨਾ ਵੰਡ ਵੰਡਈਆ ਹੋ ਗਿਆ 1 ਸਾਲ 'ਚ ਜੀ। 3,32,655 ਨਵੇਂ ਕਨੈਕਸ਼ਨ ਲੱਗ ਗਏ ਜੀ। ਤੇ ਕੁੱਲ ਕਨੈਕਸ਼ਨਾਂ ਦੀ ਗਿਣਤੀ ਸਾਡੀ ਹੁਣ ਪੰਜਾਬ ਦੇ ਅੰਦਰ 77,46,972 ਘਰੇਲੂ ਕਨੈਕਸ਼ਨ ਹੈ ਸਰ। ਠੀਕ ਹੈ। ਮੈਂ ਕੁੱਲ ਘਰੇਲੂ ਕਨੈਕਸ਼ਨਾਂ ਦੀ ਗੱਲ ਕਰ ਰਿਹਾ, ਹੁਣ ਜਿਨ੍ਹਾਂ ਨੂੰ ਮੁਫਤ ਯੂਨਿਟ ਮਿਲੀ ਹੋਈ ਹੈ ਉਹਨਾਂ ਦੇ ਵਿੱਚ ਹੀ, ਮੈਂ ਵਾਧੇ ਵਾਲੇ ਵੀ ਸਿਰਫ ਉਹਨਾਂ ਦੀ ਗਿਣਤੀ ਕਰ ਰਿਹਾ, ਮੈਂ ਹੋਰ ਕਿਸੇ ਇੰਡਸਟਰੀ ਦੀ, ਕਿਸੇ ਵਪਾਰੀ ਦੀ, ਕਿਸੇ ਦੁਕਾਨਦਾਰੀ ਦੀ, ਕਿਸੇ ਉਹੀ ਜਿਹੀ ਦੀ ਗੱਲ ਨਹੀਂ ਕਰ ਰਿਹਾ। ਠੀਕ ਹੈ। ਘਰੇਲੂ ਕਨੈਕਸ਼ਨ 3,32,655 ਨਵਾਂ ਆਇਆ ਤੇ ਕੁੱਲ ਘਰੇਲੂ ਕਨੈਕਸ਼ਨ ਸਾਡਾ 70,46,972 ਹੋ ਗਏ ਜੀ। ਹੁਣ ਤੱਕ 200 ਯੂਨਿਟ ਮਾਫ ਸੀ ਪੰਜਾਬ ਦੇ ਵਿੱਚ SCBC ਭਾਈਚਾਰੇ ਨੂੰ ਜੀ, ਪਛੜੇ ਵਰਗ ਨੂੰ, ਸੁਤੰਤਰਤਾ ਸੈਨਾਨੀਆਂ ਨੂੰ। ਏਦਾਂ ਇੱਕ ਵਰਗ ਸੀਗਾ ਜਿਹਨੂੰ ਇਹ 200 ਯੂਨਿਟ ਮਾਫ ਸੀ। ਹੁਣ ਉਹਨਾਂ 'ਚ ਵੀ 100 ਯੂਨਿਟ ਪਲੱਸ ਕੀਤਾ। ਠੀਕ ਹੈ। ਤੇ ਬਾਕੀ ਸਾਰਿਆਂ ਦੇ ਲਈ ਵੀ ਮਾਫ ਦਾ ਐਲਾਨ ਕਰਕੇ ਜਦੋਂ 600 ਯੂਨਿਟ ਹੋਇਆ ਤਾਂ 300 ਪਲੱਸ 300, ਉਹ 600 ਯੂਨਿਟ ਦਾ ਅਸਰ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਪੰਜਾਬ ਦੇ ਅੰਦਰ ਪਹਿਲਾਂ ਜਿਹੜੀ ਸਬਸਿਡੀ ਦਿੱਤੀ ਜਾਂਦੀ ਸੀ ਉਹ 200 ਯੂਨਿਟ ਦੇ ਹਵਾਲੇ ਨਾਲ ਉਹ 1600 ਕਰੋੜ ਜਾਂਦੀ ਸੀ। ਔਰ ਜਦੋਂ ਇਹ ਯੋਜਨਾ ਲਿਆਏ ਸੀ ਤਦ ਦੇ ਪ੍ਰੋਗਰਾਮ ਕੱਢ ਕੇ ਦੇਖ ਲਿਓ, ਅਸੀਂ ਕਹਿੰਦੇ ਸੀ ਕਿ 4000 ਤੋਂ ਲੈ ਕੇ 5000 ਕਰੋੜ ਤੱਕ ਪੰਜਾਬ ਦੇ ਸਿਰ ਤੇ ਨਵਾਂ ਬੋਝ ਪੈ ਜਾਣਾ ਸਿੱਧਾ ਸਰਕਾਰੀ ਖਜ਼ਾਨੇ ਤੋਂ ਜੀ ਜੀ। ਔਰ ਇਹ ਬੋਝ ਹੁਣ 6600 ਕਰੋੜ ਤੱਕ ਪਹੁੰਚ ਗਿਆ ਨਵਾਂ। ਮਤਲਬ 1600 ਕਰੋੜ ਪਹਿਲਾਂ ਜਾਂਦਾ ਹੀ ਸੀ, ਉਹ ਲਾ ਲਓ। ਤੇ ਹੁਣ ਆ 300 ਯੂਨਿਟ ਵਾਲੀ ਯੋਜਨਾ ਲਿਆਉਣ ਦੇ ਨਾਲ ਜਿਹੜੇ ਨਵੇਂ ਕਨੈਕਸ਼ਨ ਜਾਂ ਸਾਰਿਆਂ ਨੂੰ ਜਿੰਨਿਆਂ ਨੂੰ ਮੁਫਤ ਮਿਲਣ ਲੱਗੀ, ਉਹ 200 ਵਾਲਿਆਂ ਨੂੰ ਜੇਕਰ ਅੱਡ ਰੱਖੀਏ, 1600 ਕਰੋੜ ਅੱਡ ਵੀ ਰੱਖ ਲਈ ਅਸੀਂ ਜੀ ਜੀ, ਤਾਂ 6625 ਕਰੋੜ ਰੁਪਈਆ ਸਾਡੇ ਪੰਜਾਬ ਸਰਕਾਰ ਦੇ ਖਜ਼ਾਨੇ ਤੇ ਨਵਾਂ ਸਬਸਿਡੀ ਦਾ ਬੋਝ ਪੈ ਗਿਆ। ਮਤਲਬ ਕੁੱਲ 8,225 ਕਰੋੜ 1 ਸਾਲ ਦੀ ਸਬਸਿਡੀ ਦਾ ਬੋਝ ਹੈ ਜੀ ਹੁਣ ਕੁੱਲ। ਠੀਕ ਹੈ। ਇਹ ਮੁਫਤ ਬਿਜਲੀ ਯੋਜਨਾ ਦਾ। ਹੁਣ ਬੇਸ਼ੱਕ ਪੰਜਾਬ ਸਰਕਾਰ ਨੇ ਇੱਕ ਮਤਲਬ ਹਿੰਮਤ ਹੈ ਇਹ ਕਿ ਪੰਜਾਬ ਸਰਕਾਰ ਨੇ ਇਸ 2022-23 ਵਾਲਾ ਜਿਹੜਾ ਉਹਨਾਂ ਦਾ ਮਤਲਬ ਕਿ ਬਕਾਇਆ ਸੀਗਾ ਸਬਸਿਡੀ ਵਾਲਾ, ਉਹ ਦੇਤਾ ਜੀ ਬਕਾਇਦਾ ਤੌਰ ਤੇ। ਉਹ ਸਬਸਿਡੀ ਦਾ ਬਕਾਇਆ ਅਦਾ ਕਰਤਾ ਪੰਜਾਬ ਸਰਕਾਰ ਨੇ। ਪਰ ਪਿਛਲਾ ਅਜੇ ਵੀ ਪਿਛਲੀਆਂ ਸਰਕਾਰਾਂ ਜਿਹੜੀਆਂ ਛੱਡ ਗਿਆ ਸੀ, ਉਹ 7200 ਕਰੋੜ ਦਾ ਬਕਾਇਆ ਅਜੇ ਖੜਾ ਹੈ। ਠੀਕ ਹੈ। ਚਲੋ ਇਸ ਬਕਾਏ ਤੋਂ ਅੱਗੇ ਆ ਜੀ, ਹੁਣ ਪਾਵਰਕਾਮ ਨੂੰ ਜੇਕਰ ਪੈਸੇ ਸਮੇਂ ਸਿਰ ਮਿਲਣ ਲੱਗ ਜਾਣ, ਸਹੀ ਰੂਪ ਚ ਮਿਲਣ ਲੱਗ ਜਾਣ, ਤਾਂ ਉਹ ਇਹ ਬੇਸ਼ੱਕ ਸਰਕਾਰ ਨੇ ਦੇਤਾ 1 ਸਾਲ ਦਾ, ਪਰ ਉਹ ਸਮੇਂ ਤੇ ਨਹੀਂ ਮਿਲਦਾ ਜੀ। ਨਤੀਜਾ ਪਾਵਰਕਾਮ ਦੇ ਉੱਤੇ ਵੀ 900 ਕਰੋੜ ਦਾ ਨਵਾਂ ਬੋਝ ਵੱਧ ਗਿਆ ਜੀ, ਨਵਾਂ ਲੋਨ ਵੱਧ ਗਿਆ ਜੀ। ਅੱਛਾ। ਇੱਕ ਪਾਸੇ ਖਜ਼ਾਨੇ ਤੇ ਸਾਡੇ ਤੇ ਮਤਲਬ ਕਿ 8000 ਕਰੋੜ ਤੋਂ ਵੱਧ ਦਾ ਬੋਝ ਵੱਧ ਗਿਆ ਹੈ ਨਾ, 6625 ਕਰੋੜ ਹੋ ਗਿਆ ਕੁੱਲ 1 ਸਾਲ ਦਾ। 8225 ਕਰੋੜ ਹੈ ਉਹ ਉਧਰ ਸਰਕਾਰੀ ਖਜ਼ਾਨੇ ਤੇ ਹੈ, ਤੇ ਇੱਧਰ 900 ਕਰੋੜ ਇਹਨਾਂ ਦਾ ਲੋਨ ਵੱਧ ਗਿਆ ਜੀ। ਪੁਰਾਣਾ ਲੋਨ ਇਹਨਾਂ ਦਾ ਮਤਲਬ ਕਿ 2021-22 ਦੇ ਵਿੱਚ 17,824 ਕਰੋੜ ਸੀ, ਜਿਹੜਾ 2022-23 ਚ ਵੱਧ ਕੇ 18,714 ਕਰੋੜ ਹੋ ਗਿਆ। ਮਤਲਬ 890 ਕਰੋੜ ਰੁਪਈਆ ਨਵਾਂ ਬੋਝ ਵੱਧ ਗਿਆ ਜੀ ਲੋਨ ਦਾ। ਇਹ ਪਾਵਰਕਾਮ ਤੇ ਵੱਧ ਗਿਆ। ਦੂਸਰੇ ਪਾਸੇ ਆ ਜਾਓ, ਹੁਣ ਆਪਾਂ ਕਹੀਏ ਕਿ ਹਾਂ ਇਹਦਾ ਅਸਰ ਜੀ, ਹੁਣ ਪੰਜਾਬ ਸਰਕਾਰ ਨੂੰ ਇਹ ਯੋਜਨਾ ਨੂੰ ਚਾਲੂ ਰੱਖਣ ਦੇ ਲਈ 5 ਸਾਲ ਜੇਕਰ ਰੱਖਣੇ ਆ ਤਾਂ 33,000 ਕਰੋੜ ਰੁਪਈਆ ਇਕੱਠਾ ਕਰਨਾ ਪੈਣਾ ਘੱਟੋ ਘੱਟ। ਠੀਕ ਹੈ। ਮਤਲਬ ਤੁਸੀਂ ਹਿਸਾਬ ਲਾ ਲਓ ਕਿ ਸਿੱਧਾ ਜਿਹਾ ਫਾਰਮੂਲਾ ਕਿ ਜੇਕਰ 8000 ਦੇ ਹਿਸਾਬ ਨਾਲ ਵੀ ਦੇਖੀਏ ਤਾਂ 40,000 ਕਰੋੜ ਰੁਪਈਆ ਬਣਦਾ। 8000 ਕਰੋੜ 1 ਸਾਲ ਦਾ ਤੇ 5 ਹਿਸਾਬ ਦੇ ਹਿਸਾਬ ਨਾਲ ਜੇ ਅਸੀਂ ਉਹ ਵਾਧੂ ਵੀ ਲਾਈਏ ਜੀ, ਜਿਹੜਾ 6,625 ਕਰੋੜ ਆ, ਤਾਂ ਵੀ ਮਤਲਬ 33,000 ਕਰੋੜ ਤੋਂ ਉੱਪਰ ਚਲਾ ਜਾਣਾ ਹੈ।
5 ਸਾਲ ਲਈ ਇਹ ਪੈਸੇ ਦਾ ਪ੍ਰਬੰਧ ਕਰਨਾ ਪੈਣਾ। ਮੈਂ ਕਹਿੰਦਾ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਜੀ ਕਿ 87% ਸੂਬੇ ਦੇ ਲੋਕਾਂ ਨੂੰ ਮਤਲਬ ਘਰੇਲੂ ਖਪਤਕਾਰਾਂ ਨੂੰ ਮੁਫਤ ਬਿਜਲੀ ਆ ਰਹੀ ਹੋਵੇ, ਜ਼ੀਰੋ ਬਿੱਲ ਆ ਰਿਹਾ ਹੋਵੇ, ਉਹਦੇ ਬਾਵਜੂਦ ਵੀ ਮੀਟਰਾਂ 'ਚ ਛੇੜਛਾੜ ਕਿਉਂ? ਅਗਲਾ ਕਹਿੰਦਾ ਅੱਗੇ ਇੱਕ ਕੂਲਰ ਚੱਲਦਾ ਸੀ, ਚੱਲ ਹੁਣ ਏਸੀ ਲਵਾ ਲੈਂਦੇ ਆ ਜੀ। ਅਗਲਾ ਕਹਿੰਦਾ ਅੱਗੇ ਇੱਕ ਏਸੀ ਚੱਲਦਾ ਸੀ, ਹੁਣ 2 ਲਵਾ ਲੈਂਦੇ ਆ ਹੈਨਾ। ਅੱਗੇ ਬਿੱਲ ਘਟਾਉਣ ਲਈ ਕੁੰਡੀ ਲਾਉਂਦੇ ਸੀ, ਹੁਣ ਜ਼ੀਰੋ ਵਧਾਉਣ ਲਈ ਕੁੰਡੀ ਲਾ ਲੈਂਦੇ ਆ। ਬਿਲਕੁਲ। ਸੋ ਇਸ ਲਈ ਉਹ ਮਾਨਸਿਕਤਾ ਨਹੀਂ ਗਈ ਜੀ। ਤੇ ਪੰਜਾਬ 'ਚ ਕਈ ਥਾਵਾਂ ਤੇ ਸਮਾਰਟ ਮੀਟਰ ਲੱਗ ਗਏ ਜਾਂ ਘਰਾਂ ਤੋਂ ਬਾਹਰ ਮੀਟਰ ਲੱਗ ਗਏ। ਤੇ ਆ ਮਾਹਰਾਂ ਦਾ ਕਮਾਲ ਹੈ ਜੀ ਕਿ ਕਿੱਥੋਂ ਫਾਰਮੂਲੇ ਆਉਂਦੇ ਨੇ। ਕਹਿੰਦੇ ਘਰ ਦੇ ਅੰਦਰੋਂ ਹੀ ਐਡੀ ਦੂਰ ਵਾਲਾ ਮੀਟਰ ਵੀ ਕੰਟਰੋਲ ਕਰਨ ਵਾਲੇ ਯੂਨਿਟ ਰੱਖੇ ਹੋਏ ਨੇ। ਉੱਥੋਂ ਹੀ ਉਹ ਕੋਈ ਰੋਟੀ ਵਾਲਾ ਡੱਬਾ, ਕੋਈ ਪਾਣੀ ਵਾਲੀ ਬੋਤਲ, ਇਹੋ ਜਿਹੇ ਡਿਜ਼ਾਈਨ ਦੀਆਂ ਚੀਜ਼ਾਂ ਨੇ, ਉੱਥੋਂ ਵੀ ਉਹਨਾਂ ਦਾ ਮੀਟਰ ਹੋ ਜਾਂਦਾ ਹੈ ਜੀ। ਅੱਛਾ। ਤੇ ਹੋਰ ਛੱਡੋ, ਕਹਿੰਦੇ ਜੀ ਮੀਟਰ ਦੇ ਪਿਛਲੇ ਪਾਸੇ ਕੋਈ ਮੋਰੀਆਂ ਕਰ ਲਈਆਂ ਅੱਜ ਕੱਲ ਜੀ। ਪਿਛਲੇ ਪਾਸੇ ਮੋਰੀ ਕਰਕੇ ਉਹਦੀ ਰੀਡਿੰਗ ਮੇਰੇ ਅੱਜ ਵੀ ਯਾਦ ਆ ਕਿ ਮੇਰਾ ਇੱਕ ਮਿੱਤਰ ਦੇ ਭੈਣ ਦਾ ਵਿਆਹ ਹੋਣਾ ਸੀ। ਅਸੀਂ ਬਹੁਤ ਛੋਟੇ ਸੀ, ਜਵਾਕ ਸੀ। ਠੀਕ ਹੈ ਜੀ। ਤੇ ਉਹਨਾਂ ਨੇ ਬਜਾਜ ਚੇਤਕ ਸਕੂਟਰ ਦੇਣਾ ਸੀ ਵਿਦਾਤ 'ਚ। ਉਹ ਸਕੂਟਰ ਲਿਆਂਦਾ ਜੀ ਹੈਨਾ। ਕੁੜੀ ਦਾ ਬਾਪੂ ਤੇ ਕੁੜੀ ਦਾ ਬੜਾ ਭਰਾ ਦਿਨ 'ਚ ਆਪਣਾ ਸਕੂਟਰ ਤੇ ਘੁੰਮਣੇ ਫਿਰਨੇ, ਵਿਆਹ ਦੇ ਪ੍ਰਬੰਧ ਕਰਨੇ। ਸ਼ਾਮ ਨੂੰ ਮੇਰੇ ਮਿੱਤਰ ਦੀ ਡਿਊਟੀ ਲਾ ਦੇਣੀ ਕਿ ਲੈ ਭਾਈ ਹੁਣ ਮੁਰਲੇ ਟਾਇਰ ਨੂੰ ਸਟੈਂਡ ਤੇ ਲਾ ਕੇ ਪੁੱਠਾ ਗੇੜਾ ਦੇ ਤਾਂ ਕਿ ਰੀਡਿੰਗ ਪਿੱਛੇ ਹੋ ਜਾਵੇ ਜੀ ਜੀ, ਤਾਂ ਕਿ ਦੇਣ ਵਾਲਿਆਂ ਨੂੰ ਐ ਨਾ ਲੱਗੇ ਕਿ ਇੰਨਾ ਚਲਾਤਾ। ਬਿਲਕੁਲ ਜੀ। ਸੋ ਇਸ ਲਈ ਆਹ ਫਾਰਮੂਲੇ ਸਾਨੂੰ ਸਾਰੇ ਆਉਂਦੇ ਆ। ਹੁਣ ਪੰਜਾਬ ਵਾਲਿਆਂ ਨੇ ਕਹਿੰਦੇ ਉਹ ਸਮਾਰਟ ਮੀਟਰਾਂ ਦੇ ਪਿਛਲੇ ਪਾਸੇ ਮੋਰੀਆਂ ਕੱਢ ਲੀਆਂ ਤੇ ਮੋਰੀ ਕੱਢ ਕੇ ਪਿੱਛੋਂ ਰੀਡਿੰਗ ਪੁੱਠੀ ਕਰ ਦਿੰਦੇ ਆ ਜੀ। ਤੇ ਮਾਮਲੇ ਫੜੇ ਜਾ ਰਹੇ ਆ। ਸਵਾਲ ਇਹ ਹੈ ਕਿ ਮੁਫਤ ਵਾਲੀ ਯੋਜਨਾ ਦੇ ਆਉਣ ਦੇ ਬਾਵਜੂਦ ਖਜ਼ਾਨੇ ਤੇ ਬੋਝ ਵੀ ਵਧਿਆ, ਪਾਵਰਕਾਮ ਤੇ ਲੋਨ ਵੀ ਵੱਧ ਗਿਆ ਤੇ ਉਧਰ ਚੋਰੀ ਦੇ ਮਾਮਲੇ ਵੀ ਵੱਧ ਗਏ। ਮੈਂ ਵੱਖੋ-ਵੱਖ ਜ਼ੋਨ ਦੀ ਜੇਕਰ ਗੱਲ ਕਰਾਂ, ਮਤਲਬ ਉੱਤਰੀ, ਪੂਰਬੀ, ਪੱਛਮੀ, ਨਾ ਸੈਂਟਰ, ਬਾਰਡਰ ਏਰੀਆ, ਇਹਨਾਂ ਸਾਰੇ ਜ਼ੋਨ ਦੀ ਜੇਕਰ ਗੱਲ ਕਰਾਂ ਤਾਂ 2021-22 ਦੇ ਵਿੱਚ ਜਿੱਥੇ 40,000 ਤੋਂ ਵੱਧ ਚੋਰੀ ਦੇ ਮਾਮਲੇ ਸੀ, ਉਹ ਮਾਮਲੇ ਹੁਣ 92,000 ਤੋਂ ਵੱਧ ਹੋ ਗਏ ਜੀ। ਜਿਹੜੇ ਜ਼ੋਨ ਦੇ ਵਿੱਚ 38,571 ਚੋਰੀ ਦੇ ਮਾਮਲੇ ਸੀ ਪਿਛਲੇ ਸਾਲ 2021-22 ਦੇ ਵਿੱਚ, ਉਹ 22-23 ਚ ਵੱਧ ਕੇ ਜੀ 98,963 ਹੋ ਗਏ ਜੀ। ਜਿੱਥੇ 61,000 ਸੀ ਉਹ 62,000 ਹੋ ਗਏ ਜੀ। ਜਿੱਥੇ 77,000 ਸੀ ਉਹ 97,500 ਸੈਂਟਰਲ ਪੰਜਾਬ ਦੇ ਵਿੱਚ, 77,652 ਤੋਂ ਵੱਧ ਕੇ 97,537 ਹੋ ਗਏ ਜੀ। ਇਸੇ ਤਰ੍ਹਾਂ ਬਾਰਡਰ ਏਰੀਆ ਦੇ ਵਿੱਚ 57,000 ਤੋਂ ਵੱਧ ਚੋਰੀ ਦੇ ਮਾਮਲੇ ਸੀ ਪਿਛਲੇ ਸਾਲ, ਹੈਨਾ। ਤੇ ਇਹ ਜੀ ਹੁਣ 1,80,000 ਤੋਂ ਉੱਪਰ ਚਲੇ ਗਏ। 2021-22 ਚ ਪੰਜਾਬ ਚ ਕੁੱਲ 2,75,331 ਚੋਰੀ ਦੇ ਮਾਮਲੇ ਫੜ ਹੋਏ। ਪੌਣੇ 3 ਲੱਖ ਚੋਰੀ ਦੇ ਮਾਮਲੇ ਫੜ ਹੋਏ ਪਿਛਲੇ ਸਾਲ ਜੀ। ਤੇ ਇਸ ਸਾਲ 5,32,000, ਮਤਲਬ ਲਗਭਗ ਦੁੱਗਣੇ ਚਲੇ ਗਏ ਸਰ ਜੀ। 5,32,626 ਇਹ ਉਹ ਨੇ ਜਿਹੜੇ ਫੜ ਲਏ ਮਹਿਕਮੇ ਨੇ, ਜਿਨ੍ਹਾਂ ਦੀ ਰਸੀਦ ਘੱਟ ਹੋ ਗਈ, ਜਿਹੜੇ ਰਿਕਾਰਡ 'ਚ ਚੜ ਗਏ ਜੀ। ਜਿਹੜੇ ਮੱਥਾ ਟੇਕ ਹੋ ਗਿਆ, ਚਾਹ ਪਾਣੀ ਹੋ ਗਈ, ਕੋਲਡ ਡਰਿੰਕ ਹੋ ਗਿਆ, ਸਮਝ ਵਾਲੀ ਕੋਈ ਬੋਤਲ ਪਾਣੀ ਨਾਲ ਨਿਬੜ ਗਿਆ ਮਾਮਲਾ, ਉਹ ਵੱਖਰਾ ਜੀ, ਉਹ ਵੱਖਰਾ। ਬਿਲਕੁਲ। ਸੋ ਅਸੀਂ ਜੀ ਬਿਜਲੀ ਮੁਫਤ ਵੀ, ਬਿਜਲੀ ਚੋਰੀ ਵੀ, ਖਜ਼ਾਨਾ ਵੀ ਖਾਲੀ ਤੇ ਪਾਵਰਕਾਮ ਵੀ ਕਰਜ਼ੇ ਥੱਲੇ। ਕੀ ਹਾਸਲ ਕੀਤਾ ਮੈਨੂੰ ਨਹੀਂ ਪਤਾ ਜੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪਾਂ ਹਾਈ ਸਿਕਿਉਰਿਟੀ ਨੰਬਰ ਪਲੇਟ ਦੀ। ਇਹ ਪੰਜਾਬ ਦਾ ਖਜ਼ਾਨਾ ਭਰੂਗੀ ਜਾਂ ਜੇਬ ਗਰਮ ਕਰੂਗੀ? ਹਾਂ, ਇਹ ਬਿਲਕੁਲ ਪ੍ਰਵੀਨ ਜੀ, ਲਗਭਗ ਤੁਸੀਂ ਕਹਿ ਸਕਦੇ ਹੋ ਕਿ ਇਹ ਮਾਮਲਾ, ਕਿਉਂਕਿ ਪੰਜਾਬ ਦੇ ਵਿੱਚ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਲਾਉਣ ਦੀ ਸਮਾਂ ਹੱਦ ਮੁੱਕ ਗਈ ਹੈ ਜੀ ਅੱਜ। ਠੀਕ ਹੈ ਜੀ। ਪੰਜਾਬ ਦੇ ਹਿਸਾਬ ਦੇ ਨਾਲ ਅੱਜ ਮਹੀਨੇ ਦਾ ਆਖਰੀ ਦਿਨ ਹੈ, 30 ਜੂਨ ਹੈ, ਤੇ ਸਰਕਾਰ ਦੇ ਨਿਯਮਾਵਲੀ ਅਨੁਸਾਰ ਕਹਿੰਦੇ 30 ਜੂਨ ਆਖਰੀ ਦਿਨ ਸੀਗਾ ਕਿ ਜੇਕਰ ਤੁਸੀਂ ਮਤਲਬ ਕਿ ਹਾਈ ਸਿਕਿਉਰਿਟੀ ਪਲੇਟ ਨੰਬਰ ਪਲੇਟ ਨਹੀਂ ਲਾਉਂਦੇ ਤਾਂ ਅੱਜ ਤੋਂ ਤੁਹਾਡਾ ਮਤਲਬ ਸਵੇਰ ਤੋਂ ਭਲਕੇ 1 ਤਰੀਕ ਤੋਂ 1 ਜੁਲਾਈ ਤੋਂ ਤੁਹਾਡਾ 2,000 ਰੁਪਇਆ ਹਰੇਕ ਗੱਡੀ ਦਾ, ਸਕੂਟਰ ਦਾ, ਮੋਟਰਸਾਈਕਲ ਦਾ ਚਲਾਨ ਕੱਟੂਗਾ ਹਾਈ ਸਿਕਿਉਰਿਟੀ ਨੰਬਰ ਪਲੇਟ ਨਾ ਹੋਣ ਤੇ ਜੀ। ਮਤਲਬ ਤੁਸੀਂ ਰੋਜ਼ ਖਬਰਾਂ ਕਰਦੇ ਹੋ, ਜੇ ਤੁਹਾਡੇ ਕੋਲੇ ਜਾਣਕਾਰੀ ਹੋਵੇ ਕਿ ਇਦਾਂ ਦਾ ਕੋਈ ਐਲਾਨ ਹੋਇਆ ਤਾਂ ਦੱਸ ਦਿਓ ਜੀ। ਕਿੰਨੇ ਕੁ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਸਰਕਾਰ ਦਾ ਇਹ ਫੈਸਲਾ ਹੋਇਆ ਜੀ ਕਿ 1 ਜੁਲਾਈ ਤੋਂ ਆਹ ਨਿਯਮ ਲਾਗੂ ਹੋਊਗਾ ਜੀ, ਹੈਨਾ। ਕਿਹੜੇ ਪਿੰਡਾਂ 'ਚ ਢੋਲ ਵਜਾ ਕੇ ਜੀ, ਮਨਿਆਦੀ ਕਰਾ ਕੇ ਜੀ, ਕਿਹੜੇ ਗੁਰਦੁਆਰਿਆਂ 'ਚ, ਮੰਦਿਰਾਂ 'ਚ ਅਨਾਉਂਸਮੈਂਟ ਕਰਾਈ ਜੀ, ਕਿੱਥੇ ਬੋਰਡ ਲਾਏ ਜੀ, ਜਿਹੜੇ ਇੰਨੇ ਬੋਰਡ ਆਪਣੇ ਟੰਗਦੇ ਹੋ, ਹੈਨਾ। ਆ ਮੁੱਖ ਮੰਤਰੀ ਦੀ ਯੋਗਸ਼ਾਲਾ, ਆ ਮੁੱਖ ਮੰਤਰੀ ਦੀ ਪ੍ਰਯੋਗਸ਼ਾਲਾ, ਆ ਕਾਮ ਬੋਲਦਾ, ਆ ਬਿਜਲੀ ਮੁਫਤ, ਆ ਸਾਡੇ ਜੀ ਮਹੱਲਾ ਕਲੀਨਿਕ, ਉੱਥੇ 4 ਬੋਰਡ ਆ ਵੀ ਟੰਗ ਦਿੰਦੇ ਕਿ ਪੰਜਾਬੀ ਉਹ ਹਾਈ ਸਿਕਿਉਰਿਟੀ ਨੰਬਰ ਪਲੇਟ ਲਵਾ ਲਓ ਜੀ। ਤੇ ਇਹਦਾ ਬੋਰਡ ਕਿੱਥੇ ਹੈ ਜੀ? ਇਹਦਾ ਪ੍ਰਚਾਰ ਕਿੱਥੇ ਹੈ ਜੀ? ਇਹਦੀ ਖਬਰ ਕਿੱਥੇ ਹੈ ਜੀ?
ਤੇ ਅੱਜ ਇਹ ਚਰਚਾ 'ਚ ਇਸ ਲਈ ਹੈ ਕਿ ਸਵੇਰ ਤੋਂ ਚਲਾਨ ਕੱਟਣੇ ਸ਼ੁਰੂ ਨੇ, ਫਿਰ ਕਹਿਣ ਨੂੰ ਕਿ ਦੇਖੋ ਜੀ ਰਿਕਾਰਡ 'ਚ ਤਾਂ ਜੀ ਖਬਰ ਨਸ਼ਰ ਕਰਤੀ ਸੀ, ਅਸੀਂ ਪ੍ਰੈਸ ਨੋਟ ਭੇਜਿਆ ਸੀ ਸਾਰੇ ਮੀਡੀਆ ਨੂੰ। ਸੋ ਇਹ ਬਕਾਇਦਾ ਤੌਰ ਤੇ ਅੱਜ ਉਹ ਆਖਰੀ ਦਿਨ ਹੈ ਜੀ, ਔਰ ਸਵੇਰ ਤੋਂ ਇਹ ਸ਼ੁਰੂ ਹੋਣਾ। ਹੁਣ ਪੰਜਾਬ ਦੇ ਵਿੱਚ 50% ਤੋਂ ਜ਼ਿਆਦਾ ਦੂਜੀਆਂ ਨੰਬਰ ਪਲੇਟਾਂ, ਕਿਉਂਕਿ ਪਹਿਲਾਂ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਲਿਆਏ ਫੈਸਲਾ ਪਿਛਲੀਆਂ ਸਰਕਾਰਾਂ, ਫਿਰ ਵਾਪਸ ਲੈ ਲਿਆ, ਫਿਰ ਦੁਬਾਰਾ ਹੁਣ ਲਾਗੂ ਹੋਣ ਦੀ ਗੱਲ ਆ ਗਈ। ਸੋ ਲੋਕ ਉਲਝਣ 'ਚ ਨੇ, ਲੋਕਾਂ ਨੂੰ ਪਤਾ ਹੀ ਨਹੀਂ। ਇਹ ਵੀ ਇੱਕ ਕਾਰਪੋਰੇਟ ਧੰਦਾ ਹੈ, ਬਹੁਤ ਬੜੀ ਮਾਰ ਪਈ ਹੈ ਇਸਨੇ, ਆਮ ਗਰੀਬ ਬੰਦੇ ਦਾ ਰੁਜ਼ਗਾਰ ਸਿੱਧਾ ਖੋਇਆ। ਜਿਹੜੇ ਬੰਦੇ ਮਤਲਬ ਕੋਰਟ ਕਚਹਿਰੀ ਹੈ ਨਾ, ਜਿੱਥੋਂ ਨੰਬਰ ਮਿਲਦੇ, ਡੀਟੀਓ ਦਫ਼ਤਰ ਜੇ ਉਹ, ਉੱਥੇ ਸਾਰੇ ਕਿਤੇ, ਜਾਂ ਜਿੱਥੇ ਟਰੱਕਾਂ ਗੱਡੀਆਂ ਕਾਰਾਂ ਦੀ ਰਿਪੇਅਰ ਹੁੰਦੀ ਉੱਥੇ, ਬਾਹਰ ਵਿਚਾਰੇ ਮਤਲਬ ਕਿਤੇ ਮੇਜ਼ ਲਾ ਕੇ ਬੈਠੇ ਨੇ, ਕਿਤੇ ਕੁਰਸੀ ਢਾ ਕੇ ਬੈਠੇ ਨੇ, ਕਿਤੇ 4 ਨੰਬਰ ਪਲੇਟਾਂ ਤੇ ਉਹ ਇੱਕ ਡੱਬਾ ਲੈ ਕੇ ਬੈਠੇ ਨੇ ਜਿਹਦੇ ਵਿੱਚ ਮਤਲਬ ਕਿ ਉਹ ਟੇਪ ਵਾਲੀਆਂ ਨੰਬਰ ਲਿਖਣ ਵਾਲੇ ਹੈਗੇ ਨੇ। ਸੋ ਕਿੰਨੇ ਘਰਾਂ ਨੂੰ ਰੁਜ਼ਗਾਰ ਮਿਲਦਾ ਸੀ ਜੀ। ਹੁਣ ਇੱਕ ਕੰਪਨੀ ਨੂੰ ਠੇਕਾ ਹੈ, ਉਹ ਲਗਭਗ ਇਹ ਕੰਪਨੀ ਕਈ ਸੂਬਿਆਂ ਦਾ ਠੇਕਾ ਲਈ ਬੈਠੀ ਹੈ ਇਕੱਠੀ। ਠੀਕ ਹੈ, ਤੇ ਉਹ ਨੰਬਰ ਪਲੇਟਾਂ ਆ ਜਾਈਆਂ ਪ੍ਰਵੀਨ ਜੀ, 3-4 ਮਹੀਨਿਆਂ ਬਾਅਦ ਉਹ ਰੰਗ ਉਤਰ ਜਾਂਦਾ, ਕਾਲਾ ਤੋਂ ਬਾਅਦ ਚਿੱਟੀ ਹੋ ਰਹਿ ਜਾਂਦੀ ਹੈ, ਚਿੱਟੀ ਨੰਬਰ ਪਲੇਟ ਤੇ ਚਿੱਟੇ ਜਿਹੇ ਅੱਖਰ ਰਹਿ ਜਾਂਦੇ ਨੇ ਉੱਭਰੇ ਹੋਏ ਬਸ। ਠੀਕ ਹੈ, ਆਪਣੇ ਆਪ ਹੀ ਉਹ ਕਾਲਖ ਜੀ ਉਤਰ ਜਾਂਦੀ ਹੈ, ਕਹਿਣ ਨੂੰ ਹਾਈ ਸਿਕਿਉਰਿਟੀ ਨੰਬਰ ਪਲੇਟ ਹੈ, ਤੇ ਪਰ ਉਹ ਲਵਾਉਣੀ ਪੈਣੀ ਹੈ ਜੀ। ਉਹ ਨਟ ਵੀ ਕਿਤੇ ਹੋਰ ਨਹੀਂ ਮਿਲਦੇ, ਨਟ ਵੀ ਇਹਨਾਂ ਕੋਲੇ ਜਾਓ ਜੀ ਜੇ ਕਿਤੇ ਨਟ ਵੀ ਖੁੱਲ ਜਾਵੇ। ਸੋ ਇਹ ਪੈਸਾ ਵਸੂਲੀ ਦਾ ਧੰਦਾ ਵੀ ਹੈ, ਔਰ ਹੁਣ ਜੇਬ ਗਰਮ ਕਰਨ ਦਾ ਧੰਦਾ ਇਸ ਲਈ ਬਣਨਾ ਕਿ ਅੱਜ ਜਦੋਂ ਲੋਕਾਂ ਨੂੰ ਨਹੀਂ ਪਤਾ, ਲੋਕ ਕੱਲ ਨੂੰ ਜਦੋਂ ਨਿਕਲਣਗੇ ਤਾਂ ਪੁਲਿਸ ਵਾਲਿਆਂ ਨੇ ਰੋਕ ਕੇ ਕਹਿਣਾ ਕਿ ਭਾਈ ਆ ਸਰਕਾਰੀ ਆਰਡਰ ਆ, 2000 ਦਾ ਚਲਾਣਾ, ਤੇ ਮਾਤਰ ਨੂੰ ਪਤਾ ਕਿ ਬਾਈ 2000 ਗਿਆ ਤਾਂ ਮਹੀਨੇ ਦਾ ਰਾਸ਼ਨ ਗਿਆ। ਸਹੀ ਗੱਲ ਹੈ। ਤੇ ਉਹ ਮਿਹਨਤ ਕਰਦਾ ਕਿ ਕੋਈ ਨਾ ਭਾਈ ਐਕਟੀ ਘਿਓ ਅੱਧਾ ਕਿਲੋ ਘੱਟ ਲੈ ਲਾਂਗੇ, ਦਾਲਾਂ ਘੱਟ ਲੈ ਲਾਂਗੇ, ਤੂੰ ਆ 500 ਫੜ। ਤੇ ਉਸ ਦਿਨ ਤੱਕ ਗੱਡੀ ਨਹੀਂ ਘਰੋਂ ਦੁਬਾਰਾ ਕੱਢੂਗਾ ਕਿ ਜਿੱਧਰ ਪੁਲਿਸ ਖੜੀ ਉਹ ਪਹਿਲਾਂ ਪਿੱਛੇ ਦੇਖ ਕੇ ਲੰਘੇ। ਮਤਲਬ ਕੀ ਇਹ 2-2000 ਰੁਪਏ ਦੇ ਚਲਾਨ ਕੱਟ ਕੇ ਸਰਕਾਰੀ ਖਜ਼ਾਨੇ ਚ ਆਉਣੇ ਆ ਪੈਸੇ, ਜਾਂ 500-500 ਰੁਪਏ ਦੀ ਜੇਬ ਗਰਮ ਪੁਲਿਸ ਵਾਲਿਆਂ ਦੀ ਹੋਣੀ ਜਿਹੜੇ ਨਾਕਿਆਂ ਤੇ ਖੜੇ ਹੋਣਗੇ। ਸੋ ਇਸ ਲਈ ਇਹ ਜੇਬ ਗਰਮ ਦਾ ਧੰਦਾ ਕਿ ਖਜ਼ਾਨਾ ਭਰਨ ਦਾ ਧੰਦਾ, ਜਾਂ ਸੱਚਮੁੱਚ ਲੋਕਾਂ ਨੂੰ ਸੁਚੇਤ ਕਰਕੇ ਤੁਸੀਂ ਕਹੋ ਕਿ ਭਾਈ ਆਪਣੇ ਪਿੰਡ 'ਚ ਤੁਹਾਡੀ ਗੱਡੀ ਹੈਗੀ ਆ, ਇੱਥੇ ਆਉਣਗੇ ਅਧਿਕਾਰੀ, ਤੁਸੀਂ ਤਾਂ ਰਾਸ਼ਨ ਘਰੇ ਪਹੁੰਚਾਉਣ ਜਾ ਰਹੇ ਸੀ, ਤੁਸੀਂ ਤਾਂ ਆਟਾ ਕਰ ਦੇਣ ਜਾ ਰਹੇ ਸੀ, ਨੰਬਰ ਲਾਉਣ ਚਲੇ ਜਾਓ ਘਰੇ ਲਾ ਦਿਓ ਨੰਬਰ ਪਲੇਟਾਂ ਕਰ। ਸੋ ਇਸ ਲਈ ਇਹ ਸਾਰਾ ਮਤਲਬ ਕਿ ਇੰਨੀ ਟਾਣੀ ਉਲਝੀ ਆ, ਸਮਝ ਨਹੀਂ ਆਉਂਦੀ। ਹੁਣ ਇਹ ਅੱਜ ਦੀ ਖਬਰ ਦੇ ਹਵਾਲੇ ਨਾਲ ਅੱਜ ਸਾਰੇ ਪੰਜਾਬ ਨੂੰ ਇਸ ਗੱਲ ਦਾ ਫਿਕਰ ਹੋਣਾ ਕਿ ਕੱਲ ਤੋਂ ਬਈ ਸ਼ਹਿਰ ਜਾਣਾ, ਕੱਲ ਤੋਂ ਨੌਕਰੀ ਤੇ ਜਾਣਾ, ਕੱਲ ਤੋਂ ਕਿਸੇ ਨੂੰ ਜਵਾਕ ਨੂੰ ਪੇਪਰ ਦਿਵਾਉਣ ਜਾਣਾ, ਕੋਈ ਦਵਾਈ ਬੂਟੀ ਬਜ਼ੁਰਗਾਂ ਦੀ ਲੈਣ ਜਾਣੀ, ਲੈ ਬਈ ਗਾਂ ਪੁਲਿਸ ਵਾਲੇ ਖੜੇ ਹੋਣਗੇ, ਔਰ ਹੁਣ ਵੱਧ ਨਾਕੇ ਲਾਉਣਗੇ ਕਿਉਂਕਿ ਅੱਜ ਨਵਾਂ ਆਰਡਰ ਪਤਾ ਲੱਗਿਆ, ਫਿਰ ਨਾਕੇ ਵੱਧ ਲੱਗਣਗੇ ਤੇ ਵਸੂਲੀ ਵਧੂਗੀ। ਆ ਜੀ ਤਸਵੀਰ ਪੰਜਾਬ ਦੀ। ਜੀ ਬਿਲਕੁਲ। ਸੋ ਬੁਨਿਆਦੀਆਂ ਕੱਲੀਆਂ ਕੰਮਾਂ ਦੀਆਂ ਨਹੀਂ ਹੁੰਦੀਆਂ, ਬੁਨਿਆਦੀਆਂ ਲੋਕਾਂ ਦੇ ਨਾਲ ਸਰੋਕਾਰ ਰੱਖਦੇ ਕੰਮਾਂ ਦੀਆਂ ਵੀ ਹੋ ਜਾਂਦੀਆਂ। ਪੰਜਾਬ ਸਰਕਾਰ ਕਹਿੰਦੇ ਨਵੀਂ ਕੋਈ ਸਿੱਖਿਆ ਨੀਤੀ ਲਿਆ ਰਹੀ ਹੈ ਸ਼ਰਮਾ ਜੀ। ਪ੍ਰਵੀਨ ਜੀ, ਪੰਜਾਬ ਦੇ ਮੰਤਰੀ ਨੇ ਬੈਂਸ ਸਾਹਿਬ, ਸਿੱਖਿਆ ਮੰਤਰੀ, ਤੇ ਉਹਨਾਂ ਨੇ ਬਕਾਇਦਾ ਤੌਰ ਤੇ ਗੱਲ ਸਾਂਝੀ ਕੀਤੀ ਹੈ ਕਿ ਬਿਲਕੁਲ ਜੀ ਅਸੀਂ ਖਰੜਾ ਤਿਆਰ ਕਰਾ ਰਹੇ ਹਾਂ ਨਵੀਂ ਸਿੱਖਿਆ ਨੀਤੀ ਦਾ। ਉਹਦੇ ਲਈ ਬਕਾਇਦਾ ਤੌਰ ਤੇ 12 ਮੈਂਬਰੀ ਇੱਕ ਕਮੇਟੀ ਬਣਾਉਣ ਜਾ ਰਹੇ ਹਾਂ, ਜਿਹੜੀ ਕਮੇਟੀ ਸਾਰਾ ਕੁਝ ਦੇਖੂਗੀ। ਵੈਸੇ ਤਾਂ ਮੇਰਾ ਮੰਨਣਾ ਹੈ ਕਿ ਜੇਕਰ 2 ਕਮੇਟੀਆਂ ਬਣਾਉਂਦੇ ਸ਼ਾਇਦ ਜ਼ਿਆਦਾ ਚੰਗਾ ਰਹਿੰਦਾ। ਇਹ ਕਹਿੰਦੇ ਕਿ ਪੰਜਾਬ ਦੇ ਅੰਦਰ ਪ੍ਰਾਈਵੇਟ ਸਕੂਲਾਂ ਦੇ ਮਤਲਬ ਜਿਹੜਾ ਪ੍ਰਚਾਰ ਪ੍ਰਸਾਰ ਹੈ ਜਾਂ ਉਹਨਾਂ ਦਾ ਦਿਖਾਵਾ ਕਲਚਰ ਹੈ, ਉਹਦੇ ਬਰਾਬਰ ਅਸੀਂ ਸਿੱਖਿਆ ਦਾ ਪੱਧਰ ਇੰਨਾ ਉੱਚਾ ਕਰਨਾ ਸਰਕਾਰੀ ਸਕੂਲਾਂ ਦਾ। ਜੇ ਇਹ ਵਿਚਾਰ ਹੈ ਤਾਂ ਚੰਗੀ ਸੋਚ ਹੈ, ਠੀਕ ਹੈ ਨਾ। ਇਸ ਵਿਚਾਰ ਨਾਲ ਜੇਕਰ ਇਹ ਕਮੇਟੀ ਦਾ ਗਠਨ ਹੋਇਆ ਕਿ ਅਸੀਂ ਉਸ ਮਿਆਰ ਦੇ ਸਕੂਲ ਬਣਾਉਣੇ ਨੇ, ਉਸ ਮਿਆਰ ਦਾ ਸਿੱਖਿਆ ਆਪਣਾ ਪੱਧਰ ਬਣਾਉਣਾ ਤਾਂ ਕਿ ਬੱਚਿਆਂ ਦੇ ਬੋਝ ਨਾ ਲੱਗੇ ਪਰ ਗਿਆਨ 'ਚ ਵਾਧਾ ਹੋਵੇ, ਉਹਦੇ ਲਈ ਜੇਕਰ ਇਹ ਕਮੇਟੀ ਦਾ ਗਠਨ ਹੋ ਰਿਹਾ ਤਾਂ ਸਹੀ ਹੈ। ਪਰ ਮੈਂ ਜਿਹੜੀ 2 ਕਮੇਟੀਆਂ ਦੀ ਗੱਲ ਕਰ ਰਿਹਾ ਮੈਂ ਉਹਦੇ ਪਰ ਵੀ ਆਊਂਗਾ। ਮੈਂ ਦੱਸਦਾ ਜੀ, ਪੰਜਾਬ ਇਹ ਕਹਿੰਦੇ ਕਿ ਨਵੀਂ ਜਿਹੜੀ ਐਜੂਕੇਸ਼ਨ ਪਾਲਿਸੀ ਅਸੀਂ ਬਣਾਉਣੀ ਹੈ ਉਹਦੇ ਲਈ ਬਕਾਇਦਾ ਤੌਰ ਤੇ 5 ਪ੍ਰਿੰਸੀਪਲ ਤੇ 7 ਮਤਲਬ ਸਿੱਖਿਆ ਦੇ ਮਾਹਰ ਉਹਦੇ ਵਿੱਚ ਹੋਣਗੇ, ਜਿਨ੍ਹਾਂ ਚੋਂ ਇਹਨਾਂ ਨੇ ਬਕਾਇਦਾ ਤੈਅ ਕੀਤਾ ਕਿ 12 ਮੈਂਬਰੀ ਕਮੇਟੀ 'ਚ 5 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ, 5 ਹੋਰ ਜਿਹੜੇ ਮੈਂਬਰ ਲੈਣੇ ਨੇ ਉਹਨਾਂ ਚੋਂ ਸਰਕਾਰੀ ਸਕੂਲ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਹੁੰਦੇ ਨੇ ਸਾਡੇ, ਉਹਨਾਂ ਦੇ ਵਿੱਚ ਲੈਕਚਰਰ, ਠੀਕ ਹੈ ਜੀ, ਜਾਂ ਉਹਨਾਂ ਦੇ ਹੈਡਮਾਸਟਰ, ਜਾਂ ਸਾਇੰਸ ਤੇ ਜਾਂ ਇੱਕ DPI ਵਗੈਰਾ, ਹੈ ਨਾ। ਇਹਨਾਂ ਚੋਂ ਮੈਂਬਰ ਲੈਣੇ ਆ 5, ਇੱਕ ਮੈਂਬਰ ਹਰ ਤਰ੍ਹਾਂ ਦਾ ਆ ਜਾਊਗਾ, ਜਿਵੇਂ ਇੱਕ ਲੈਕਚਰਰ ਲੈ ਲਿਆ, ਇੱਕ ਹੈਡਮਾਸਟਰ ਲੈ ਲਿਆ, ਇੱਕ ਸਾਇੰਸ ਦਾ ਮਾਸਟਰ ਲੈ ਲਿਆ, ਇੱਕ DPI ਲੈ ਲਿਆ, ਏਦਾਂ ਹੀ ਲੈ ਕੇ 5 ਮੈਂਬਰ ਇਹ ਬਣਾਉਣੇ ਨੇ। 5 ਮੈਂਬਰ ਸਿੱਧੇ ਪ੍ਰਿੰਸੀਪਲ ਹੋਣਗੇ, ਠੀਕ ਹੈ। ਇਹ 10 ਮੈਂਬਰੀ ਕਮੇਟੀ ਇਹ ਹੋਊਗੀ। 2 ਸਪੈਸ਼ਲ ਮੈਂਬਰ ਨੇ ਜਿਨ੍ਹਾਂ ਦੇ ਆਪਣੇ ਮਨੀਸ਼ ਪੁਰੀ ਤੇ ਸੁਸ਼ੀਲ ਕੁਮਾਰ ਗੋਇਲ, ਹੋ ਸਕਦਾ ਦਿੱਲੀ ਦੁੱਲੀ ਵਾਲਾ ਹੋਵੇ ਇਹਨਾਂ ਚੋਂ ਕੋਈ, ਹੈ ਨਾ ਜੀ। ਸੋ 2 ਮੈਂਬਰ ਇਹ ਨੇ ਜੀ। ਇਹ 12 ਮੈਂਬਰੀ ਕਮੇਟੀ ਇਹ ਸਕੂਲਾਂ 'ਚ ਜਾਊਗੀ ਜੀ। ਜਿਹੜਾ ਪੰਜਾਬ ਦਾ ਇਸ ਮੌਕੇ ਸਭ ਤੋਂ ਵਧੀਆ ਨਤੀਜਾ ਦੇਣ ਵਾਲਾ ਸਕੂਲ ਆ ਉੱਥੇ ਵੀ ਜਾਣਗੇ, ਜਿਹੜਾ ਸਭ ਤੋਂ ਘਟੀਆ ਨਤੀਜਾ ਦੇਣ ਵਾਲਾ ਸਕੂਲ ਆ ਉੱਥੇ ਵੀ ਜਾਣਗੇ। ਸ਼ਹਿਰੀ ਸਕੂਲਾਂ ਦੀ ਵੀ ਐਵਰੇਜ 'ਚ ਉਨੇ ਹੀ ਸਕੂਲ ਚੈੱਕ ਹੋਣਗੇ, ਪਿੰਡਾਂ ਵਾਲੇ ਸਕੂਲ ਵੀ ਉਨੇ ਚੈੱਕ ਹੋਣਗੇ, ਬਾਰਡਰ ਖੇਤਰ ਦੇ ਸਕੂਲ ਵੀ ਚੈੱਕ ਹੋਣਗੇ। ਤੇ ਇਸ ਦੇ ਵਿੱਚ ਸਿੱਖਿਆ ਦੇ ਲਈ ਕੀ ਲੋੜ ਹੈ,
ਕਿਹੋ ਜਿਹੀ ਨੀਤੀ ਦੀ ਲੋੜ ਹੈ, ਕਿਹੋ ਜਿਹੀ ਪੜ੍ਹਾਈ ਦੇ ਪੱਧਰ ਦੀ ਲੋੜ ਹੈ, ਕਿਹੋ ਜਿਹੀਆਂ ਕਿਤਾਬਾਂ ਦੀ ਲੋੜ ਹੈ, ਅਧਿਆਪਕਾਂ ਲਈ ਕਿਹੜੀਆਂ ਕਮੀਆਂ ਨੇ, ਉਹਦੀ ਇੱਕ ਸਮੀਖਿਆ ਰਿਪੋਰਟ ਤਿਆਰ ਕਰਨੀ ਹੈ ਇਹਨਾਂ ਨੇ। ਜੀ ਪਰ ਇਹਦੇ ਨਾਲ ਜਿਹੜਾ ਇਹਨਾਂ ਨੂੰ ਕੰਮ ਦਿੱਤਾ, ਉਹ ਕੰਮ ਦਿੱਤਾ ਕਿ ਕਿੱਥੇ ਪੀਣ ਵਾਲੇ ਪਾਣੀ ਦੀ ਕਮੀ ਆ, ਠੀਕ ਹੈ ਕਿੱਥੇ ਬਾਥਰੂਮ ਬਣਾਉਣੇ ਨੇ, ਜੀ ਕਿੱਥੇ ਕਮਰੇ ਦਾ ਲੈਂਟਰ ਪੈਣ ਵਾਲਾ, ਕਿੱਥੇ ਪ੍ਰਿੰਸੀਪਲ ਦੇ ਲਈ ਕੁਰਸੀਆਂ ਮੇਜ਼ ਚਾਹੀਦੇ ਨੇ, ਕਿੱਥੇ ਜਵਾਕਾਂ ਲਈ ਕੁਝ ਇਹੋ ਜਿਹੇ ਸਾਧਨ ਦੀ ਲੋੜ ਹੈ, ਕਿੱਥੇ ਪਖਾਨੇ ਬਣਾਉਣੇ ਨੇ, ਕਿੱਥੇ ਗਰਾਊਂਡ ਚਿੱਟਾਂ ਲਵਾਉਣੀਆਂ ਨੇ, ਕਿੱਥੇ ਕੱਚਾ ਕਰਨਾ, ਕਿੱਥੇ ਪੱਕਾ। ਇਹ ਵੀ ਕੰਮ ਇਹ ਕਮੇਟੀ ਦੇਖੀ। ਮੈਨੂੰ ਲੱਗਦਾ ਕਿ ਇਹਦੇ ਲਈ ਦੂਈ ਵੱਖਰੀ ਕਮੇਟੀ ਚਾਹੀਦੀ। ਜੇ ਇੱਕੋ ਕਮੇਟੀ ਨੂੰ ਇਹ ਸਾਰਾ ਹਿਸਾਬ ਕਿਤਾਬ ਦੇਤਾ ਤੇ ਕਿਤੇ ਐ ਨਾ ਹੋਵੇ ਜਨਾਬ ਇਹਨਾਂ ਦਾ ਸਾਰਾ ਧਿਆਨ ਫਿਰ ਨਿਰਮਾਣ ਵਾਲੇ ਕਾਰਜ ਤੇ ਰਹੇ ਵੀ ਕਿ ਆਪਾਂ ਪ੍ਰਿੰਸੀਪਲ ਔਰ ਮੁੱਖ ਮਾਸਟਰ ਵਾਲਾ ਅਧਿਆਪਕ ਵਾਲਾ ਕੰਮ ਛੱਡ ਕੇ ਆਪਾਂ ਠੇਕੇਦਾਰ ਵਾਲਾ ਕੰਮ ਦੇਖ ਲਈਏ। ਜੀ ਜੀ ਕਿਉਂਕਿ ਜਿਹੋ ਜੀ ਮਾਨਸਿਕਤਾ ਸਾਡੀ ਬਣ ਗਈ ਆ, ਉਹਦੇ ਵਿੱਚੋਂ ਮੈਨੂੰ ਇਹ ਫਿਕਰ ਆ। ਮੈਂ ਨਹੀਂ ਕਹਿੰਦਾ ਕਿ ਇੱਥੇ ਸਾਰੇ ਭ੍ਰਸ਼ਟਾਚਾਰੀ ਨੇ, ਜੀ ਜੀ, ਪਰ ਇਹ ਇੱਕ ਫਿਕਰ ਹੈ ਕਿ ਤੁਹਾਨੂੰ ਫਿਰ ਦੁੱਧ ਦਾ ਫੂਕਿਆ ਲੱਸੀ ਨੂੰ ਵੀ ਫੂਕਾ ਮਾਰ ਕੇ ਪੀਂਦਾ ਨਾ। ਅਸੀਂ ਤਾਂ ਇਹੋ ਜਿਹਾ ਕੁਝ ਦੇਖਿਆ ਹਾਲ ਪੰਜਾਬ ਦਾ। ਸਰਕਾਰਾਂ ਬਦਲਦੀਆਂ ਰਹੀਆਂ ਪਰ ਸਾਡਾ ਸਿਸਟਮ, ਮਤਲਬ ਜੇ ਅੱਜ ਵੀ ਤੁਹਾਨੂੰ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੀ ਗੱਲ ਕਰਨੀ ਪਵੇ, ਅੱਜ ਵੀ ਸਰਕਾਰੀ ਸਕੂਲਾਂ 'ਚ ਪੀਣ ਵਾਲੇ ਪਾਣੀ ਔਰ ਬਾਥਰੂਮਾਂ ਦੀ ਗੱਲ ਕਰਨੀ ਪਵੇ, ਇਹਦਾ ਮਤਲਬ ਫਿਰ ਘਪਲੇ ਹੀ ਹੋਏ ਨੇ ਨਾ ਜੀ। ਤੇ ਫਿਰ ਹੁਣ ਜੇ ਕਮੇਟੀ ਨੂੰ ਵੀ ਤੁਸੀਂ ਸਿਮੈਂਟ ਦਾ ਹਿਸਾਬ ਕਿਤਾਬ ਲਾਉਣ ਲਾਤਾ, ਕੱਲ ਨੂੰ ਇਹ ਆਪਣੇ ਥੱਲੇ ਨਾ ਗਿਣ ਲਾ ਜਾਣ ਕਿ ਇੰਨਾ ਮੈਨੂੰ ਚਾਹੀਦੀ, ਇੰਨੇ ਥੱਲੇ ਮੇਰੇ ਘਰ ਨੂੰ ਪਾ ਲਓ ਵਿੱਚ। ਸੋ ਇਸ ਲਈ ਸਿੱਖਿਆ ਵਾਲਿਆਂ ਨੂੰ ਸਿੱਖਿਆ ਦਾ ਕੰਮ ਇਹ ਦਿਓ ਭਾਈ, ਨਿਰਮਾਣ ਵਾਲੇ ਕੰਮ ਲਈ ਹੋਰ ਬੰਦੇ ਲਾ ਲਓ। ਸੋ ਇਸ ਲਈ ਵੱਖਰੀ, ਪਰ ਪੰਜਾਬ ਸਰਕਾਰ ਦੇਖਦੇ ਆ ਜੀ ਹੁਣ ਇਸ ਮਸਲੇ ਦੀ ਕਿਵੇਂ ਅੱਗੇ ਵਧਦੀ ਆ। ਬਕਾਇਦਾ ਤੌਰ ਤੇ ਕਿਹਾ ਗਿਆ ਕਿ ਹਾਂਜੀ ਅਸੀਂ ਇੱਕ ਐਡਵਾਈਜ਼ਰੀ ਕਮੇਟੀ, ਇੱਕ ਸਲਾਹਕਾਰ ਬੋਰਡ ਇਹਦਾ ਗਠਨ ਕਰ ਦਿੱਤਾ ਤੇ ਇਹ ਕਮੇਟੀ ਨੂੰ ਪੂਰਾ ਪੰਜਾਬ ਦਾ ਦੌਰਾ ਕਰਕੇ ਆਪਣੀ ਰਿਪੋਰਟ ਤਿਆਰ ਕਰੂਗੀ। ਉਸ ਤੋਂ ਬਾਅਦ ਨਵੀਂ ਸਿੱਖਿਆ ਨੀਤੀ ਅਸੀਂ ਲਾਗੂ ਕਰਾਂਗੇ। ਜੀ 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 ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ ਪੰਜਾਬ ਦੀ ਜਵਾਨੀ ਦੀ, ਕਹਿੰਦੇ ਨਸ਼ੇ ਨੇ ਪੰਜਾਬ ਦੀ ਜਵਾਨੀ ਦੇ ਪੈਰਾਂ ਦੇ ਵਿੱਚ ਸੰਗਲ ਪਵਾਤੇ ਜੀ। ਰਵੀਨ ਜੀ ਇਹਨਾਂ ਦਿਨਾਂ ਦੇ ਵਿੱਚ ਨਾ ਪਿਛਲੇ ਵਾਰ ਇੱਕੋ ਹਫ਼ਤਾ ਚਲਾਇਆ ਸੀਗਾ ਹੈਨਾ, ਇਹ ਉਹ ਦਿਨ ਨੇ ਲਗਭਗ ਚਿੱਟੇ ਦੇ ਖਿਲਾਫ ਕਾਲਾ ਹਫ਼ਤਾ ਹੈ ਨਾ, ਤੁਹਾਡੇ ਧਿਆਨ ਚ ਹੋਵੇ ਤੇ ਉਹਨਾਂ ਚੋਂ ਕਿੰਨੇ ਅੱਜ ਕੱਲ ਸਰਕਾਰ ਚ ਨੇ, ਹੁਣ ਬਿਲਕੁਲ ਸਰਕਾਰ ਚ ਪਹੁੰਚ ਹੋਗੀ। ਕੀ ਇਹਦਾ ਮਤਲਬ ਪੰਜਾਬ ਚ ਚਿੱਟਾ ਖਤਮ ਹੋ ਗਿਆ? ਜੀ ਜੀ। ਜਾਂ ਹੁਣ ਪਰਚੇ ਨਹੀਂ ਦਰਜ ਹੁੰਦੇ ਜਾਂ ਅਖਬਾਰਾਂ ਚ ਖਬਰਾਂ ਨਹੀਂ ਆਉਂਦੀਆਂ। ਪੰਜਾਬ ਚ ਅੱਜ ਕੱਲ ਚਿੱਟੇ ਨਾਲ ਮਰਨ ਵਾਲੇ ਦੀਆਂ ਖਬਰਾਂ ਤੁਹਾਨੂੰ ਸੋਸ਼ਲ ਮੀਡੀਆ ਤੇ ਲੱਭਣਗੀਆਂ, ਮਿੱਤਰਾਂ ਸੱਜਣਾ ਰਾਹੀਂ ਪਤਾ ਲੱਗਣਗੀਆਂ, ਚਿੰਤਤ ਲੋਕਾਂ ਰਾਹੀਂ ਪਤਾ ਲੱਗਣਗੀਆਂ, ਪਰ ਅਖਬਾਰਾਂ ਜਾਂ ਨਾਮੀ ਗ੍ਰਾਮੀ ਟੀਵੀ ਚੈਨਲਾਂ ਦੀਆਂ ਸੁਰਖੀਆਂ ਤੇ ਖਬਰਾਂ ਨਹੀਂ ਬਣਨਗੀਆਂ। ਕਿਉਂਕਿ ਸਰਕਾਰ ਕਹਿੰਦੀ ਹੈ ਕਿ ਜੇਕਰ ਤੁਸੀਂ ਜੁਰਮ ਨੂੰ ਰਿਕਾਰਡ ਕਰਨ ਨੂੰ ਹਟ ਜਾਓ, ਉਹਦਾ ਰਿਕਾਰਡ ਦਰਜ ਕਰਨ ਨੂੰ ਹਟ ਜਾਓ, ਤਾਂ ਐਂ ਹੁੰਦਾ ਕਿ ਜੁਰਮ ਖਤਮ ਹੋ ਗਿਆ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਸੋ ਇਸ ਲਈ ਇਹ ਉਸ ਭਾਵਨਾ ਨਾਲ ਮੈਨੂੰ ਲੱਗਦਾ ਹੁਣ ਸਰਕਾਰ ਅੱਗੇ ਵਧ ਰਹੀ ਹੈ ਕਿ ਖਬਰਾਂ ਨੱਪ ਲਓ। ਪਰ ਅੱਜ ਇੱਕ ਤਸਵੀਰ ਮੇਰੇ ਸਾਹਮਣੇ ਆਈ ਜੀ, ਉਹ ਤਸਵੀਰ ਪ੍ਰਵੀਨ ਜੀ ਮਲੋਟ ਖੇਤਰ ਦਾ ਪਿੰਡ ਹੈ ਜੀ ਘੁਮਿਆਰਾ। ਠੀਕ ਹੈ ਜੀ। ਮਲੋਟ ਖੇਤਰ ਦਾ ਪਿੰਡ ਘੁਮਿਆਰਾ ਦਾ ਇੱਕ 20 ਸਾਲ ਦਾ ਮੁੰਡਾ ਜੀ। ਉਹ ਅੱਛਾ ਜੀ ਜੀ। ਔਰ ਉਹ 20 ਸਾਲ ਦੇ ਮੁੰਡੇ ਨੂੰ ਘਰਦਿਆਂ ਨੇ ਸੰਗਲ ਪਾ ਕੇ ਮੰਜੇ ਤੇ ਪਾਇਆ ਹੋਇਆ। ਮਤਲਬ ਐ ਨਹੀਂਗਾ ਕਿ ਬਾਹਰ ਵਿਹੜੇ 'ਚ ਬੰਨਤਾ ਕਿਤੇ, ਜਿਵੇਂ ਅੱਗੇ ਕਈ ਵਾਰ ਕਹਿੰਦੇ ਹੁੰਦੇ ਸੀ ਕਿ ਬੰਦੇ ਨੇ ਬੰਨ ਕੇ ਰੱਖਿਆ। ਉਹਨੂੰ ਕੂਲਰ, ਪੱਖਾ, ਆਪਣੇ ਨਾਲ ਵਾਲਾ ਮੰਜਾ, ਬੈੱਡ, ਖਾਣ ਪੀਣ ਸਾਰਾ ਉਵੇਂ ਹੀ ਘਰ ਵਾਂਗਾ, ਬਸ ਤੂੰ ਬਾਹਰ ਨਹੀਂ ਜਾ ਸਕਦਾ ਜੀ। ਬਾਹਰ ਜਾਏਗਾ ਤਾਂ ਨਸ਼ਾ ਕਰਕੇ ਆਏਗਾ। ਤੇ ਕਹਿੰਦੇ ਇੰਨੇ ਅਸੀਂ ਸਰੀਰ ਤੋਂ ਸਮਰੱਥ ਨਹੀਂ ਗਏ ਕਿ ਇਹਨੂੰ ਬੰਨ ਲਈਏ, ਲੜੂਗਾ ਫਿਰ ਝਗੜੂਗਾ ਹਨਾ, ਕਿਉਂਕਿ ਜਦੋਂ ਤਲਬ ਉੱਠਦੀ ਆ ਫਿਰ ਬੰਦਾ ਬੇਬਸ ਹੁੰਦਾ ਨਾ। ਬਿਲਕੁਲ। ਸੋ ਇਸ ਹੱਲ ਦੇ ਲਈ ਉਹਨਾਂ ਨੇ ਪਿੰਡ ਦੀ ਪੰਚਾਇਤ ਬੁਲਾ ਕੇ ਸਾਰਿਆਂ ਦੀ ਸਹਿਮਤੀ ਨਾਲ ਸੰਗਲ ਪਾਤਾ ਉਹਦੇ ਪੈਰ ਜੀ। ਉਹ ਸੰਗਲ ਉਹਨੂੰ ਬਾਥਰੂਮ ਤੱਕ ਵੀ ਲੈ ਜਾਂਦਾ, ਉਹ ਸੰਗਲ ਉਹਨੂੰ ਵਿਹੜੇ ਤੱਕ ਵੀ ਲੈ ਜਾਂਦਾ, ਉਹ ਸੰਗਲ ਕਮਰੇ 'ਚ ਤੁਰਨ ਫਿਰਨ ਤੱਕ ਵੀ ਦੇ ਦਿੰਦਾ, ਪਰ ਉਹ ਸੰਗਲ ਉਹਨੂੰ ਫੋਨ ਤੋਂ ਤੇ ਘਰ ਦਰਵਾਜ਼ੇ ਤੋਂ, ਮੁੱਖ ਗੇਟ ਤੋਂ ਦੂਰ ਰੱਖਦਾ ਕਿ ਬਈ ਤੂੰ ਇੱਥੇ ਤੱਕ ਨਹੀਂ ਜਾ ਸਕਦਾ। ਇਹ ਮਾਪਿਆਂ ਦੀ ਕਿਸ ਸਥਿਤੀ 'ਚ ਲੰਘਦੇ ਹੋਣੇ ਉਹ ਮਾਪੇ ਜਿਨ੍ਹਾਂ ਨੂੰ ਆਪਣੇ ਜਵਾਕਾਂ ਨੂੰ ਸੰਗਲ ਪਾ ਕੇ ਬੰਨਣਾ ਪਵੇ। ਤੇ ਉਹਦਾ ਪਿਓ ਕਹਿੰਦਾ ਇਹ 20 ਸਾਲਾਂ ਦਾ ਜੀ ਅਜੇ, ਤੇ 5 ਸਾਲ ਤੋਂ ਨਸ਼ੇ ਕਰਦਾ, ਔਰ ਕਾਲਾ ਪੀਲੀਆ, ਹੋਰ ਚਮੜੀ ਦੇ ਰੋਗ, ਹੋਰ ਕਈ ਤਰ੍ਹਾਂ ਦੀਆਂ ਇਹਨੂੰ ਅੰਦਰ ਅੰਤੜਾਂ ਦੀਆਂ ਬਿਮਾਰੀਆਂ, ਪਤਾ ਨਹੀਂ ਕਿੰਨੇ ਤਰ੍ਹਾਂ ਦੇ ਰੋਗ ਲਵਾ ਚੁੱਕਿਆ। ਟੈਸਟ ਕਰਾ ਕੇ ਦਵਾਈਆਂ ਦਵਾਉਂਦੇ ਆ, ਨਸ਼ਾ ਛਡਾਉਣ ਦੇ ਹੀਲੇ ਕਰਦੇ ਆ, ਪਰ ਜੀ ਇਹ ਫੇਰ, ਔਰ ਨਸ਼ਾ ਕਿਹੜਾ ਕਰਦਾ? ਦਵਾਈਆਂ ਵਾਲਾ ਨਸ਼ਾ। ਜੀ ਜੀ। ਸੋ ਉਸ ਨਸ਼ੇ ਦੀ ਮਾਰ ਹੇਠ ਹੈ ਇਹ, ਮੈਡੀਕਲ ਨਸ਼ੇ ਦੀ ਮਾਰ ਹੇਠ, ਤੇ ਉਦੋਂ ਬਚਾਉਣ ਦੇ ਲਈ ਕਹਿੰਦੇ ਕਿ ਹੁਣ ਸਾਨੂੰ ਸੰਗਲ ਪਾਉਣਾ ਪਿਆ। ਤੇ ਉੱਥੇ ਇੱਕ ਪੰਚ ਨੇ ਦੱਸਿਆ, ਕਹਿੰਦਾ ਕਿ ਇਹ ਤਸਵੀਰ ਜਿਹੜੀ ਅੱਜ ਤੁਹਾਨੂੰ ਮਤਲਬ ਕਿ ਡਰਾਉਂਦੀ ਆ ਕਿ ਸੰਗਲ ਪਾ ਲਿਆ, ਕਹਿੰਦਾ ਇਹ ਮੜੀਆਂ 'ਚ ਜਾਣ ਤੋਂ ਰੋਕਣ ਦੇ ਲਈ ਸੰਗਲ ਹੈ ਜੀ। ਸਾਡੇ ਪਿੰਡ ਦੇ 8 ਜੀ ਚਲੇ ਗਏ, 8 ਜਵਾਕ, ਅਸੀਂ 7 ਤੋਂ 8 ਜਵਾਕ ਕਹਿੰਦਾ ਇਸ ਨਸ਼ੇ ਨੇ ਗਵਾ ਲਏ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਘਰੇ ਸੰਗਲ ਪਾਉਣਾ ਵਧੀਆ, ਨਹੀਂ ਤਾਂ ਫਿਰ ਇਹ ਸੰਗਲ ਜੇ ਤੋੜਨਗੇ ਤਾਂ ਫਿਰ ਮੜੀਆਂ ਤੱਕ ਜਾਣਗੇ ਜੀ। ਤੇ ਇਸ ਲਈ ਸੰਗਲ ਪਾਇਆ। ਮਤਲਬ ਕਿਸ ਸਥਿਤੀ 'ਚੋਂ ਲੰਘ ਰਿਹਾ ਪੰਜਾਬ ਦੀ ਤਸਵੀਰ ਹੈ ਜੀ। ਤੇ ਜਿਹੜੇ ਚਿੱਟੇ ਦੇ ਖਿਲਾਫ ਕਾਲਾ ਹਫ਼ਤਾ ਲੈ ਕੇ ਆਏ ਸੀ ਉਹ ਅੱਜ ਕੁਸਕਦੇ ਨਹੀਂ, ਅੱਜ ਬੋਲਦੇ ਨਹੀਂ ਕਿ ਪੰਜਾਬ 'ਚ ਚਿੱਟਾ ਮੁੱਕ ਗਿਆ। ਜਵਾਬ ਦੇਣ ਇਸ ਗੱਲ ਦਾ ਜੀ।
ਸ਼ਰਮਾ ਜੀ ਅੱਗੇ ਨਾ ਆਪਣੇ ਵੇਂਦੇ ਇੱਕ ਪੇਂਡੂ ਪਰਿਵਾਰ ਦਾ ਪਿਛੋਕੜ ਹੋਣ ਕਰਕੇ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ। ਬੰਦਿਆਂ ਨੂੰ ਸੰਗਲ ਤਾਂ ਦੂਰ ਦੀ ਗੱਲ, ਜੇ ਘਰੇ ਪਸ਼ੂ ਨੂੰ ਵੀ ਸੰਗਲ ਹਾਂ ਮੱਝਾਂ ਰੱਖੀਆਂ ਹੁੰਦੀਆਂ ਸੀ ਤੇ ਜੇ ਕੋਈ ਪਸ਼ੂ ਨਰਮ ਹੁੰਦਾ ਸੀ ਨਾ ਸੁਭਾਅ ਤੋਂ ਸੀਲ ਕਹਿ ਦਿੰਦੇ ਆ ਉਹਨੂੰ, ਤੇ ਉਹਨੂੰ ਉਹਦੇ ਸੰਗਲ ਨਹੀਂ ਸੀ ਪਾਉਂਦੇ, ਕਹਿੰਦੇ ਨਾ, ਯਾਰ ਇਹਨੇ ਨਾ, ਕਿਹੜਾ ਕਿਸੇ ਨੂੰ ਮਾਰਨਾ ਹੈ। ਜੇ ਹਮ, ਕੋਈ ਬਲਦ ਗੱਡੀ ਜੋੜਨੀ ਤੇ ਉਹਨੂੰ ਆ ਕੇ ਲਿਆ ਕੇ ਲਵੇਰੀਆਂ ਚ ਬੰਨ੍ਹ ਦੇਣਾ, ਕਹਿ ਦੇਣਾ ਇਹ ਕਿਹੜਾ ਹਾਂ ਮਾਰਦਾ ਹੈ। ਤੇ ਬੰਦਿਆਂ ਦੇ ਸੰਗਲ ਪੈਣ ਲੱਗ ਪਏ। ਅੱਗੇ ਪੰਜਾਬ ਦੇ ਵਿੱਚ 21-22 ਸਾਲਾਂ ਦੇ ਮੁੰਡੇ ਨੂੰ ਦੇਖਣ ਵਾਲੇ ਆਉਣ ਲੱਗ ਪੈਂਦੇ ਸੀ, ਜਦੋਂ ਰਿਸ਼ਤੇ ਵਾਲੇ ਕਹਿੰਦੇ ਨਾ ਕਹਿੰਦੇ ਦੇਖਣ ਵਾਲੇ ਆਉਣ ਲੱਗ ਪਏ। ਪਰ ਹੁਣ ਉਹਨਾਂ ਹੱਥੀਂ ਜਿਨ੍ਹਾਂ ਦੀਆਂ ਲੋਰੀਆਂ ਗਈਆਂ, ਜਿਨ੍ਹਾਂ ਦੇ ਗੁੜ ਵੰਡੇ ਤੇ ਜਦੋਂ ਹੱਥੀਂ ਸੰਗਲ ਲਾਉਣੇ ਪੈਣ ਤਾਂ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਉਹ ਮਾਪੇ ਹੀ ਜਾਣ ਸਕਦੇ ਉਹਨਾਂ ਦੇ ਦਿਲ ਤੇ ਕੀ ਗੁਜ਼ਰਦੀ ਹੈ। ਬਿਲਕੁਲ ਬਿਲਕੁਲ ਕਈ ਚੀਜ਼ਾਂ ਨੂੰ ਲੱਗਦਾ ਹੈ ਕਿ ਤਸਵੀਰਾਂ ਨਹੀਂ ਬਦਲਦੀਆਂ ਪੰਜਾਬ ਦੀਆਂ, ਹਾਕਮ ਬਦਲ ਗਏ, ਤਕਦੀਰਾਂ ਨਹੀਂ ਬਦਲੀਆਂ। ਨਹੀਂ ਬਦਲਦੀ। ਬਿਲਕੁਲ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਜੀ। ਬਹੁਤ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ, ਸਤਿ ਸ਼੍ਰੀ ਅਕਾਲ।